ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਉਂਦੇ ਨੇ ਮਨਦੀਪ ਜੀ। ਸੋ ਪ੍ਰੋਗਰਾਮ ਚ ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਅਮਰੀਕਾ ਦੇ ਵਿੱਚ ਜਦੋਂ ਟਰੰਪ ਦੂਸਰੀ ਵਾਰ ਰਾਸ਼ਟਰਪਤੀ ਬਣਦੇ ਨੇ ਉਸ ਤੋਂ ਬਾਅਦ ਲਗਾਤਾਰ ਅਸੀਂ ਟੈਰਿਫ ਸ਼ਬਦ ਦੀ ਵਰਤੋਂ ਜ਼ਿਆਦਾ ਕਰ ਰਹੇ ਹਾਂ। ਟੈਰਿਫ ਸ਼ਬਦ ਆਮ ਹੋ ਗਿਆ ਹੈ, ਸਧਾਰਨ ਹੋ ਗਿਆ। ਜੇਕਰ ਕਿਸੇ ਦੇਸ਼ ਦੇ ਵਿੱਚ ਦੇਸ਼ਾਂ ਦੇ ਵਿਚਾਲੇ ਜੰਗ ਨੂੰ ਰੁਕਵਾਉਣਾ ਹੁੰਦਾ ਹੈ ਉਦੋਂ ਵੀ ਟੈਰਿਫ ਦੀ ਧਮਕੀ ਦਿੱਤੀ ਜਾਂਦੀ ਹੈ। ਵਪਾਰਕ ਤੌਰ ਦੇ ਉੱਪਰ ਧਮਕੀਆਂ ਦੇ ਕੇ ਜੰਗਾਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਫਿਰ ਆਪਸ ਦੇ ਵਿੱਚ ਤਣਾਅ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਕ ਵਾਰ ਮੁੜ ਤੋਂ ਟੈਰਿਫ ਦੀ ਹੀ ਗੱਲ ਕਰਾਂਗੇ। ਨਾਟੋ ਨੇ ਭਾਰਤ ਨੂੰ 100% ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ। ਪਹਿਲਾਂ ਤਾਂ ਇਹ ਦੱਸਿਓ ਕਿ ਕੀ ਨਾਟੋ ਇਸ ਤਰੀਕੇ ਦੀਆਂ ਧਮਕੀਆਂ ਆਪਣੇ ਆਪ ਦੇ ਵਿੱਚ ਇੱਕ ਸੰਗਠਨ ਹੋਣ ਦੇ ਨਾਤੇ ਦੇ ਸਕਦਾ ਹੈ? ਇਹ ਕੀ ਗੱਲਬਾਤ ਬਣਦੀ ਹੈ 100% ਟੈਰਿਫ ਲਾਉਣ ਦੀ ਜਿਹੜੀ ਧਮਕੀ ਹੈ ਇਹ ਦੇਣ ਦਾ ਕਾਰਨ ਕੀ ਹੈ ਜੀ? ਬੇਸਿਕਲੀ ਦੇਖੋ, ਯੂਕਰੇਨ ਨੇ ਨੈਟੋ ਦੇ ਉਕਸਾਵੇ ਤੇ ਹੀ ਬਹੁਤ ਸਾਰੇ ਪੰਗੇ ਰੂਸ ਨਾਲ ਲੈ ਲਏ ਸੀ, ਰਸ਼ੀਆ ਨਾਲ ਲੈ ਲਏ ਸੀ। ਰਸ਼ੀਆ ਨੇ ਫਿਰ ਮੁੜ ਕੇ ਉਧਰ ਯੂਕਰੇਨ ਤੇ ਹਮਲਾ ਬੋਲਤਾ। ਉਹ ਸਾਰਾ ਯੁੱਧ ਚੱਲ ਹੀ ਰਿਹਾ, ਆਪਾਂ ਨੂੰ ਪਤਾ ਹੈ ਉਹਦੇ 'ਚ ਕਿੰਨਾ ਕੁ ਨੁਕਸਾਨ ਯੂਕਰੇਨ ਦਾ ਹੋ ਰਿਹਾ, ਉਹ ਵੀ ਸਾਰਾ ਪਤਾ ਆਪਾਂ ਨੂੰ। ਹੁਣ ਨੈਟੋ ਨੂੰ ਮਾੜਾ ਮੋਟਾ ਸਟੈਂਡ ਲੈਣਾ ਪੈ ਰਿਹਾ ਕਿਉਂਕਿ ਯੂਕਰੇਨ ਕਹਿ ਰਿਹਾ ਗਾ ਕਿ ਤੁਹਾਡੇ ਕਰਕੇ ਮੈਂ ਪੰਗਾ ਲਿਆ ਗਾ। ਤੇ ਹੁਣ ਨੈਟੋ ਇਹ ਵੀ ਦੇਖ ਰਿਹਾ ਗਾ ਕਿ ਰਸ਼ੀਆ ਤੇ ਇੰਟਰਨੈਸ਼ਨਲੀ ਕੋਈ ਦਬਾਅ ਬਣ ਨਹੀਂ ਪਾ ਰਿਹਾ। ਨੈਟੋ ਚਾਹ ਰਿਹਾ ਗਾ ਕਿ ਜਿਹੜੀ ਕਿਤੇ ਨਾ ਕਿਤੇ ਜਿਹੜਾ ਸੀਜ਼ ਫਾਇਰ ਵੀ ਹੋਵੇ, ਜਿਹੜਾ ਯੁੱਧ ਵਿਰਾਮ ਵੀ ਹੋਵੇ, ਉਹਦੇ 'ਚ ਯੂਕਰੇਨ ਦੀ ਵੀ ਮਾੜੀ ਮੋਟੀ ਇੱਜ਼ਤ ਬਚ ਜਾਵੇ। ਤੇ ਉਸ ਚੱਕਰ 'ਚ ਮਤਲਬ ਉਹ ਜਿਹੜੀ ਗੱਲਬਾਤ ਵੀ ਹੋ ਰਹੀ ਹੈ ਇੰਟਰਨੈਸ਼ਨਲ ਲੈਵਲ ਤੇ, ਇੱਕ ਦੋ ਵਾਰ ਕੋਸ਼ਿਸ਼ਾਂ ਹੋਈਆਂ, ਉਹਦੇ 'ਚ ਰੂਸ ਬਹੁਤ ਸਾਰੀਆਂ ਚੀਜ਼ਾਂ ਤੇ ਮੰਨਣ ਵਾਸਤੇ ਤਿਆਰ ਨਹੀਂ ਸੀ। ਤਾਂ ਹੁਣ ਨੈਟੋ ਕਹਿ ਰਿਹਾ ਗਾ ਕਿ ਜਿਹੜਾ ਰਸ਼ੀਆ ਨਾਲ ਜਿਹੜੇ ਮੁਲਕ, ਖਾਸ ਕਰ ਚਾਈਨਾ, ਬ੍ਰਾਜ਼ੀਲ, ਇੰਡੀਆ, ਇਹ ਜਿਹੜੇ ਟਰੇਡ ਕਰ ਰਹੇ ਨੇ, ਇਹਨਾਂ ਨੂੰ ਸੋਚਣ ਦੀ ਲੋੜ ਹੈ। ਜੇ ਤਾਂ ਇਹਨਾਂ ਨੇ ਜੇ ਟਰੇਡ ਜਾਰੀ ਰੱਖਣਾ ਹੈਗਾ ਰਸ਼ੀਆ ਨਾਲ ਤਾਂ ਫਿਰ ਅਸੀਂ 100% ਟੈਰਿਫ ਲਾ ਦੇਵਾਂਗੇ। ਇਹ ਧਮਕੀ ਦਿੱਤੀ ਗਈ ਹੈ। ਨੈਟੋ ਦੇ ਜਿਹੜੇ ਜਨਰਲ ਸੈਕਟਰੀ ਨੇ ਮਾਰਕ ਰੂਟ ਬੇਸਿਕਲੀ ਅਮਰੀਕੀ ਸੈਨੇਟਰਾਂ ਨਾਲ ਗੱਲਬਾਤ ਕਰ ਰਹੇ ਸੀਗੇ ਅੱਜ। ਤੇ ਉਸ ਤੋਂ ਬਾਅਦ ਪੱਤਰਕਾਰਾਂ 'ਚ ਉਹਨਾਂ ਨੇ ਇਹ ਕਿਤੇ ਨਾ ਕਿਤੇ ਧਮਕੀ ਦਿੱਤੀ ਹੈ। ਉਹਦੇ 'ਚ ਉਹਨਾਂ ਨੇ ਕਿਹਾ ਗਾ ਕਿ ਇੰਡੀਆ ਨੂੰ, ਚਾਈਨਾ ਨੂੰ, ਬ੍ਰਾਜ਼ੀਲ ਨੂੰ, ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਵਲਾਦੀਮੀਰ ਪੁਤਿਨ, ਉਹਨਾਂ ਤੇ ਦਬਾਅ ਪਾਉਣਾ ਚਾਹੀਦਾ ਤੇ ਉਹਨਾਂ ਨੂੰ ਇਸ ਗੱਲ ਤੇ ਮਨਾਉਣਾ ਚਾਹੀਦਾ ਕਿ ਜਿਹੜੀ ਸ਼ਾਂਤੀ ਪ੍ਰਸਤਾਵ ਜਿਹੜਾ ਕੀਤਾ ਜਾ ਰਿਹਾ ਗਾ ਉਹਦੇ ਤੇ ਉਹ ਸਹਿਮਤ ਹੋਣ। ਤਾਂ ਮਤਲਬ ਇਹ ਹੈ ਕਿ ਨੈਟੋ ਚਾਹ ਰਿਹਾ ਗਾ ਕਿ ਮਾੜੀ ਮੋਟੀ ਮਤਲਬ ਪੀਸ ਵੀ ਹੋ ਜਾਵੇ, ਸੀਜ਼ ਫਾਇਰ ਵੀ ਹੋ ਜਾਵੇ ਤੇ ਯੂਕਰੇਨ ਦੀ ਥੋੜੀ ਇੱਜ਼ਤ ਵੀ ਬਚ ਜਾਵੇ। ਤਾਂ ਕਿ ਨੈਟੋ ਕਰਕੇ ਜਿਹੜੇ ਯੂਕਰੇਨ ਨੇ ਪੰਗੇ ਲਏ ਸੀ ਉਹ ਥੋੜੇ ਜਸਟੀਫਾਈ ਹੋ ਜਾਣ। ਉਸ ਵਾਸਤੇ ਉਹਨਾਂ ਨੇ ਧਮਕੀ ਦਿੱਤੀ ਹੈ। ਪਰ ਇਸ ਧਮਕੀ ਦਾ ਕੋਈ ਮਤਲਬ ਤਾਂ ਹੈ ਨਹੀਂ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੇ ਜਿਵੇਂ ਇੰਡੀਆ ਨੋਨ ਅਲਾਈਨ ਮੂਵਮੈਂਟ ਵਾਲਾ ਮੁਲਕ ਹੈ। ਉਹ ਨਾ ਅਮਰੀਕਾ ਨਾਲ ਚੰਗੇ ਤਰੀਕੇ ਨਾਲ ਦਿਖਦਾ ਹੈਗਾ, ਨਾ ਰਸ਼ੀਆ ਨਾਲ, ਨਾ ਚਾਈਨਾ ਨਾਲ। ਉਹਨੇ ਜਿੱਤੋਂ ਮਤਲਬ ਫਾਇਦਾ ਮਿਲਦਾ ਹੋਵੇ ਉਧਰੋਂ ਚਲਿਆ ਜਾਂਦਾ ਗਾ। ਤਾਂ ਮੈਨੂੰ ਲੱਗਦਾ ਗਾ ਕਿ ਇੰਡੀਆ ਤੇ ਬ੍ਰਾਜ਼ੀਲ ਤੇ ਚਾਈਨਾ ਤੇ ਇਸਦਾ ਕੋਈ ਅਸਰ ਤਾਂ ਹੋਣਾ ਨਹੀਂ। ਠੀਕ ਹੈ, ਚਲੋ ਧਮਕੀ ਆਈ ਹੈ, ਦੇਖਦੇ ਹਾਂ ਮਤਲਬ ਇਹਦੇ 'ਚ ਅੱਗੇ ਕੀ ਰਿਸਪੌਂਸ ਹੁੰਦਾ ਹੈ। ਚਾਈਨਾ ਤੇ ਬ੍ਰਾਜ਼ੀਲ ਤਾਂ ਮੇਰੇ ਹਿਸਾਬ ਨਾਲ ਨਹੀਂ ਝੁਕਣਗੇ। ਇੰਡੀਆ ਦਾ ਪਤਾ ਨਹੀਂ, ਨਰਿੰਦਰ ਮੋਦੀ ਪਤਾ ਨਹੀਂ ਕੀ ਕਰਕੇ ਬਹਿ ਜਾਣ ਕਿਉਂਕਿ ਪਿਛਲੇ 11 ਸਾਲਾਂ 'ਚ ਜਿਹੜੀ ਵਿਦੇਸ਼ ਨੀਤੀ ਹੈ, ਫੋਰਨ ਪਾਲਿਸੀ ਕੀ ਹੋਵੇਗੀ, ਇਸ ਬਾਰੇ ਇੰਡੀਆ ਨੂੰ ਕਲੈਰਿਟੀ ਨਹੀਂ ਹੈ। ਤਾਂ ਇਸ ਕਰਕੇ ਇੰਡੀਆ ਦਾ ਆਪਾਂ ਕਹਿ ਨਹੀਂ ਸਕਦੇ, ਪਰ ਚਾਈਨਾ, ਬ੍ਰਾਜ਼ੀਲ ਦਾ ਤਾਂ ਕਹਿ ਸਕਦੇ ਹਾਂ ਕਿ ਨੈਟੋ ਦੀ ਇਸ ਧਮਕੀ ਤੇ ਕੋਈ ਅਸਰ ਹੋਣਾ ਨਹੀਂ। ਰਸ਼ੀਆ ਤਾਂ ਬੇਸਿਕਲੀ ਆਪਾਂ ਕਹਿ ਲਈਏ ਕਿ ਤੇਲ ਆਪੂਰਤੀ ਬਹੁਤ ਵੱਡੇ ਲੈਵਲ ਤੇ ਕਰਦਾ ਹੈਗਾ ਤੇ ਜਿਹੜੀ ਨੈਚੁਰਲ ਗੈਸਿਸ ਹੋ ਗਏ, ਆਪਾਂ ਕਹਿ ਲਓ ਕਿ ਜਿਹੜਾ ਐਨਰਜੀ ਊਰਜਾ ਸੰਕਟ ਹੈ ਉਹ ਛਿੜ ਜੂਗਾ ਜੇ ਰਸ਼ੀਆ ਨਾਲ ਇਹਨਾਂ ਨੇ ਟਰੇਡ ਕਰਨਾ ਬੰਦ ਕਰਤਾ ਤਿੰਨੇ ਮੁਲਕਾਂ ਨੇ। ਤਾਂ ਇਸ ਕਰਕੇ ਮੈਂ ਕਹਿ ਰਿਹਾ ਗਾ ਕਿ ਇਹ ਤਿੰਨੇ ਮੁਲਕ ਨਹੀਂ ਚਾਹੁੰਦੇ ਕਿ ਉਹਨਾਂ ਦੇ ਅੰਦਰੂਨੀ ਆਪਾਂ ਕਹਿ ਲਈਏ ਕਿ ਕੋਈ ਊਰਜਾ ਦਾ ਸੰਕਟ ਛਿੜੇ, ਐਨਰਜੀ ਸੰਕਟ ਛਿੜੇ। ਤਾਂ ਮੈਨੂੰ ਲੱਗਦਾ ਗਾ ਕਿ ਇਸ ਕਰਕੇ ਤਾਂ ਮੰਨਣਾ ਤਾਂ ਨਹੀਂ ਚਾਹੀਦਾ। ਬਾਕੀ ਦੇਖਦੇ ਹਾਂ ਕੀ ਇਹਦੇ ਤੇ ਬਣਦਾ ਹੈਗਾ।
ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਉਧਰ ਮਮਤਾ ਬੈਨਰਜੀ ਲਗਾਤਾਰ ਜਿੱਥੇ ਉਸ ਨੂੰ ਆਪਾਂ ਦੇਖਦੇ ਹਾਂ ਕਿ ਉਹ ਖੂੰਟਾ ਕੱਢ ਕੇ ਜਿੱਦਾਂ ਕਹਿ ਲਈਏ ਕਿ ਕੇਂਦਰ ਦੇ ਖਿਲਾਫ ਲੜਦੀ ਹੈ ਤੇ ਹੁਣ ਕਹਿੰਦੇ ਨੇ ਪੈਦਲ ਮਾਰਚ ਕਰਨਾ ਹੈ ਜਾਂ ਕੀਤਾ। ਇਹ ਬੰਗਾਲੀਆਂ ਦੇ ਨਾਲ ਮਤਭੇਦ ਦੀ ਖਾਸ ਤੌਰ ਤੇ ਗੱਲ ਕਰ ਰਹੇ ਨੇ। ਕਹਿੰਦੇ ਵੀ ਬੀਜੇਪੀ ਵਾਲੇ ਬੰਗਾਲੀ ਬੋਲਣ ਵਾਲਿਆਂ ਨੂੰ ਪਰੇਸ਼ਾਨ ਕਰਦੇ ਨੇ ਤੇ ਜਿਹੜੇ ਸੁਬੇਂਦਰੂ ਅਧਿਕਾਰੀ ਨੇ ਉਹਨਾਂ ਦੀ ਵੀ ਉਹ ਗੱਲ ਕਰ ਰਹੇ ਨੇ। ਕੀ ਕਹਿੰਦੇ ਨੇ ਕਿਉਂ ਇਹਨਾਂ ਨੇ ਪੈਦਲ ਮਾਰਚ ਪੈਦਲ ਚੱਲਣ ਦਾ ਇਹ ਫੈਸਲਾ ਕੀਤਾ ਹੈ ਜੀ। ਦੇਖੋ ਮਮਤਾ ਬੈਨਰਜੀ ਹੈ ਕਿਆ ਥੋੜੇ ਸਿਆਣੇ ਪੋਲੀਟੀਸ਼ੀਅਨ, ਉਹਨਾਂ ਨੂੰ ਇਹ ਸਮਝ ਆ ਗਿਆ ਹੈਗਾ ਕਿ ਜਿਹੜੇ ਅਮਿਤ ਸ਼ਾਹ ਹੋ ਰਹੀ ਆ ਬੀਜੇਪੀ ਵਾਲੇ ਲਗਾਤਾਰ ਇਹ ਪ੍ਰੋਪੇਗੈਂਡਾ ਕਰ ਰਹੇ ਨੇ ਕਿ ਦੇਖੋ ਇਹ ਜਿਹੜੇ ਬੰਗਾਲੀ ਬੋਲਣ ਵਾਲੇ ਮੁਸਲਮਾਨ ਹੈ ਇਹ ਤਾਂ ਬੰਗਲਾਦੇਸ਼ੀ ਨੇ, ਠੀਕ ਹੈ। ਤਾਂ ਮਮਤਾ ਬੈਨਰਜੀ ਨੂੰ ਇਹ ਸਮਝ ਆ ਗਿਆ ਹੈਗਾ ਕਿ ਬੰਗਾਲ ਚੋਣ ਅਗਲੇ ਸਾਲ ਹੋਣ ਜਾ ਰਿਹਾ ਹੈ, ਉਹਦੇ 'ਚ ਇਹ ਬੰਗਾਲੀ ਮੁਸਲਮਾਨਾਂ ਨੂੰ ਟਾਰਗੇਟ ਕਰਨਗੇ, ਉਹਦੇ 'ਚ ਉਹਨਾਂ ਦੀ ਵੋਟਾਂ ਵੀ ਕੱਟਣਗੇ, ਉਹਨਾਂ ਦੀ ਨਾਗਰਿਕਤਾ 'ਤੇ ਵੀ ਸਵਾਲ ਚੁੱਕਣਗੇ, ਕਿਉਂਕਿ ਬਿਹਾਰ 'ਚ ਇਹ ਸਾਰਾ ਕੁਝ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਸ਼ਾਇਦ ਉਹਦੇ ਵਾਸਤੇ ਹੀ ਹੁਣ ਤੋਂ ਹੀ ਮਤਲਬ ਮਮਤਾ ਨੇ ਇਹ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਇਹ ਜਿਹੜਾ ਬੰਗਾਲੀ ਮੁਸਲਮਾਨਾਂ ਨੂੰ ਬੰਗਲਾਦੇਸ਼ੀ ਕਹਿਣ ਵਾਲਾ ਜਿਹੜਾ ਟ੍ਰੈਂਡ ਹੈ ਬੀਜੇਪੀ ਦਾ, ਉਹਨੂੰ ਸਾਰੇ ਬਾਂਗਲਾ ਭਾਸ਼ੀਆਂ ਦਾ ਇੱਕ ਇਸ਼ੂ ਬਣਾਉਣ ਦੀ ਕੋਸ਼ਿਸ਼ ਮਮਤਾ ਬੈਨਰਜੀ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਜਿਹੜੇ ਬੰਗਾਲੀ ਬੋਲਦੇ ਨੇ ਮੁਲਕ 'ਚ ਉਹਨਾਂ ਨੂੰ ਜਿਹੜੇ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਉਹ ਤੰਗ ਕਰਦੇ ਨੇ। ਇਹ ਗੱਲ ਸਹੀ ਵੀ ਹੈ ਕਿ ਬੰਗਾਲੀਆਂ ਨੂੰ ਤੰਗ ਕੀਤਾ ਜਾਂਦਾ ਗਾ ਬੰਗਲਾਦੇਸ਼ੀ ਕਹਿ ਕੇ। ਤੇ ਇਹ ਉਹਨਾਂ ਨੇ ਮਤਲਬ ਬੰਗਾਲ ਤੋਂ ਆਪਾਂ ਨੂੰ ਪਤਾ ਹੈ ਕਿ ਤਕਰੀਬਨ 25 ਲੱਖ ਦੇ ਨੇੜੇ ਤੇੜੇ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਮੁਲਕ ਦੇ ਅੱਡ ਅੱਡ ਹਿੱਸਿਆਂ 'ਚ ਕੰਮ ਕਰ ਰਹੇ ਨੇ ਤੇ ਉਹਨਾਂ ਕੋਲ ਵੈਧ ਪਛਾਣ ਪੱਤਰ ਵੀ ਹੈਗਾ, ਫਿਰ ਵੀ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਗਾ। ਤੇ ਉਹ ਚੋਣ ਆਯੋਗ ਆਪਾਂ ਨੂੰ ਪਤਾ ਹੈ ਕਿ ਇਸ ਕਿਸਮ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਮਜ਼ਦੂਰਾਂ ਦੇ ਵੋਟ ਵੀ ਕੱਟ ਸਕਦਾ ਹੈਗਾ। ਇਹ ਵੀ ਸ਼ੰਕਾ ਮਮਤਾ ਬੈਨਰਜੀ ਨੂੰ ਹੈਗੀ ਆ ਤੇ ਇਸੇ ਕਰਕੇ ਉਹਨਾਂ ਨੇ ਇਹ ਰੈਲੀ ਕੱਢੀ ਹੈ ਤੇ ਉੱਥੇ ਵੀ ਉਹ ਇਸ਼ੂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਬੀਜੇਪੀ ਵਾਲੇ ਬੇਸਿਕਲੀ ਬੰਗਾਲੀਆਂ ਦੇ ਉਲਟ ਇੱਕ ਮਾਹੌਲ ਸਿਰਜ ਰਹੇ ਹੈ, ਉਹਦੇ ਉਲਟ ਖੜੇ ਹੋਣ ਦੀ ਲੋੜ ਹੈ। ਹਾਲਾਂਕਿ ਜਿਹੜੇ ਬੀਜੇਪੀ ਦੇ ਸੁਵਿੰਦੂ ਅਧਿਕਾਰੀ ਹੈਗੇ ਆ ਉਹਨਾਂ ਨੇ ਮਮਤਾ ਬੈਨਰਜੀ ਤੇ ਆਰੋਪ ਲਾਇਆ ਕਿ ਇਹ ਜਿਹੜੇ ਬੰਗਲਾਦੇਸ਼ੀ ਘੁਸਪੈਠੀ ਹੈ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਮਮਤਾ ਬੈਨਰਜੀ ਕਰ ਰਹੀ ਹੈ। ਮੈਨੂੰ ਲੱਗਦਾ ਕਿ ਸੁਵਿੰਦੂ ਅਧਿਕਾਰੀ ਦੀ ਗੱਲ ਨੂੰ ਜ਼ਿਆਦਾ ਗੋਲਣਗੇ ਨਹੀਂ ਲੋਕ। ਉਹਦਾ ਰੀਜ਼ਨ ਇਹ ਹੈ ਕਿ ਬੰਗਾਲੀਆਂ ਨੂੰ ਪੂਰੇ ਮੁਲਕ ਭਰ 'ਚ ਇਹ ਤਾਂ ਦਿਖ ਹੀ ਰਿਹਾ ਕਿ ਉਹਨਾਂ ਨੂੰ ਬੰਗਲਾਦੇਸ਼ੀ ਕਹਿ ਕੇ ਟਾਰਗੇਟ ਤਾਂ ਕੀਤਾ ਹੀ ਜਾ ਰਿਹਾ ਹੈਗਾ। ਮੈਨੂੰ ਲੱਗਦਾ ਵਾ ਕਿ ਕਿਤੇ ਨਾ ਕਿਤੇ ਇਹ ਜਿਹੜਾ ਕੈਂਪੇਨ ਲਿਆ ਮਮਤਾ ਬੈਨਰਜੀ ਨੇ ਇਹਦਾ ਬੈਨੀਫਿਟ ਉਹਨਾਂ ਨੂੰ ਅਗਲੇ ਸਾਲ ਜ਼ਰੂਰ ਹੋਊਗਾ। ਜੀ ਸੋ ਜੇਕਰ ਇਸ ਤੋਂ ਅਗਲੀ ਖਬਰ ਤੇ ਚੱਲੀਏ ਤਾਂ NCERT ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਬੱਚਿਆਂ ਨੂੰ ਪੜ੍ਹਾਈਆਂ ਜਾ ਰਹੀਆਂ, ਉਸ ਦੇ ਵਿੱਚ ਇਤਿਹਾਸ ਦੇ ਵੱਖਰੇ ਹੀ ਪੰਨੇ ਜੋੜੇ ਜਾ ਰਹੇ ਨੇ। ਇਤਿਹਾਸ ਨੂੰ ਕਿਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਇਹ ਆਪਾਂ ਦੇਖ ਰਹੇ ਹਾਂ। ਅਕਬਰ ਤੇ ਔਰੰਗਜ਼ੇਬ ਦੇ ਬਾਰੇ ਕੀ ਕੁਝ ਲਿਖਿਆ ਹੋਇਆ ਹੈ, ਹੇਟਰੇਟ ਭਰੀਆਂ ਚੀਜ਼ਾਂ ਦੱਸੀਆਂ ਜਾ ਰਹੀਆਂ ਨੇ ਉਸ ਦੇ ਵਿੱਚ ਨੇ। ਇਸ ਤੇ ਜ਼ਰਾ ਪਾਇਓ ਚਾਨਣਾ, NCERT ਨੇ ਇਹ ਕਿਤਾਬਾਂ ਦੇ ਵਿੱਚ ਕਦੋਂ ਬਦਲ ਕੀਤਾ ਸੀ ਤੇ ਇਹ ਬਦਲ ਦੇ ਮਾਇਨੇ ਕੀ ਨੇ। ਦੇਖੋ ਔਰੰਗਜ਼ੇਬ ਬਾਰੇ ਤਾਂ ਮੋਟੀ ਪਹਿਲਾਂ ਵੀ ਇਹ ਅੰਡਰਸਟੈਂਡਿੰਗ ਰਹੀ ਹੈ ਕਿ ਉਹ ਕੱਟਰ ਕਿਸਮ ਦਾ ਸ਼ਾਸਕ ਸੀਗਾ, ਠੀਕ ਹੈ। ਉਹਦੇ ਬਾਰੇ ਤਾਂ ਕੋਈ ਇੰਨਾ ਨਹੀਂ, ਪਰ ਅਕਬਰ ਨੂੰ ਇਹ ਮੰਨਿਆ ਜਾਂਦਾ ਸੀਗਾ ਕਿ ਉਹ ਸਿੰਕਰੇਟਿਕ ਕਲਚਰ ਨੂੰ ਪ੍ਰਮੋਟ ਕਰਦਾ ਸੀਗਾ ਤੇ ਉਹ ਸਾਰੇ ਧਰਮਾਂ ਦੀ ਇੱਜ਼ਤ ਕਰਦਾ ਸੀਗਾ, ਠੀਕ ਹੈ। ਹੁਣ ਇੱਕ ਨਵੀਂ ਚੀਜ਼ ਐਡ ਕਰ ਦਿੱਤੀ ਗਈ ਹੈ, ਉਹਦੇ 'ਚ ਲਿਖਿਆ ਗਿਆ ਹੈ ਕਿ ਜਿਹੜਾ ਅਕਬਰ ਸੀਗਾ ਉਹਦਾ ਸ਼ਾਸਨ ਕਰੂਰਤਾ ਪੂਰਵਕ ਸੀਗਾ, ਪਰ ਚਲੋ ਸਹੀ ਸੁਣੂ ਸੀ ਇਹ ਗੱਲ ਜੋੜਤੀ। ਯਾਨੀ ਕਿ ਹੁਣ ਪਹਿਲਾਂ ਅਕਬਰ ਨੂੰ ਕਰੂਰ ਨਹੀਂ ਕਿਹਾ ਜਾਂਦਾ ਸੀ, ਅਕਬਰ ਨੂੰ ਮੰਨਿਆ ਜਾਂਦਾ ਸੀਗਾ ਕਿ ਉਹਦਾ ਰਾਜ ਪਾਠ ਸੀਗਾ ਉਹ ਠੀਕ ਸੀਗਾ। ਹੁਣ ਇਹ ਨਵਾਂ ਹੋਇਆ। ਪਹਿਲਾਂ ਤਾਂ ਦੇਖੋ ਮੁਗਲਾਂ ਨੂੰ ਜਿੰਨਾ ਸਪੇਸ ਮਿਲਿਆ ਹੋਇਆ ਸੀ ਇੰਡੀਅਨ ਹਿਸਟਰੀ 'ਚ ਉਹਨੂੰ ਇਹਨਾਂ ਨੇ ਘਟਾਇਆ ਹੈ। ਉਸ ਤੋਂ ਬਾਅਦ ਹੁਣ ਜਿਹੜੇ ਮੁਗਲ ਜਿਹੜੇ ਸ਼ਾਸਕ ਸੀਗੇ ਜਿਵੇਂ ਅਕਬਰ ਨੂੰ ਸਭ ਤੋਂ ਵੱਡਾ ਮੰਨਿਆ ਜਾਂਦਾ, ਈਵਨ ਅਕਬਰ ਮਹਾਨ ਵੀ ਕਿਹਾ ਜਾਂਦਾ ਉਹਨੂੰ, ਹੁਣ ਉਹਨੂੰ ਉਹ ਕਰੂਰ ਦੱਸਣ ਲੱਗੇ ਹੋਏ ਆ। ਯਾਨੀ ਕਿ ਹਿਸਟਰੀ ਨੂੰ ਚੇਂਜ ਕਰਨ ਦਾ ਇੱਕ ਪੈਟਰਨ ਹੈਗਾ, ਇਹ ਇਹਨਾਂ ਨੇ ਫੜਿਆ ਹੋਇਆ। ਅਕਬਰ ਦੀ ਲੜਾਈ ਹੋਈ ਸੀ ਆਪਾਂ ਨੂੰ ਪਤਾ ਮਹਾਰਾਣਾ ਪ੍ਰਤਾਪ ਨਾਲ, ਉਹਦੇ 'ਚ ਮਹਾਰਾਣਾ ਪ੍ਰਤਾਪ ਨੂੰ ਇਹਨਾਂ ਨੇ ਜੇਤੂ ਘੋਸ਼ਿਤ ਕਰਤਾ ਸੀਗਾ ਜਦ ਕਿ ਮਹਾਰਾਣਾ ਪ੍ਰਤਾਪ ਹਾਰ ਗਿਆ ਸੀਗਾ। ਹਲਦੀ ਘਾਟੀ ਦਾ ਜਿਹੜਾ ਯੁੱਧ ਹੋਇਆ ਸੀਗਾ। ਤੇ ਇਸ ਕਿਸਮ ਦੀਆਂ ਚੀਜ਼ਾਂ ਇਹ ਲਗਾਤਾਰ ਕਰ ਹੀ ਰਹੇ ਨੇ। ਹਿਸਟਰੀ 'ਚ ਜਿਹੜੇ ਕਹਿ ਲਈਏ ਕਿ ਹਿੰਦੂ ਰਾਜੇ ਨੇ ਰਜਵਾੜੇ ਨੇ ਉਹਨਾਂ ਨੂੰ ਜ਼ਿਆਦਾ ਸਪੇਸ ਦੇ ਰਹੇ ਨੇ, ਉਹਨਾਂ ਨੂੰ ਜੇਤੂ ਘੋਸ਼ਿਤ ਕਰ ਰਹੇ ਨੇ ਤੇ ਜਿਹੜੇ ਮੁਸਲਮਾਨ ਸ਼ਾਸਕ ਵਗੈਰਾ ਰਹੇ ਹੈ ਉਹਨਾਂ ਨੂੰ ਕਰੂਰ ਜਾਂ ਕਹਿ ਲਓ ਕਿ ਇਸ ਕਿਸਮ ਦਾ ਡਿਕਲੇਅਰ ਕਰ ਰਹੇ ਨੇ ਕਿ ਉਹ ਤਾਂ ਹਾਰ ਗਏ ਸੀ। ਇਸ ਕਿਸਮ ਦੀ ਚੀਜ਼ਾਂ ਲਗਾਤਾਰ ਚੱਲ ਹੀ ਰਹੀਆਂ ਨੇ। ਇਹ ਹਿਸਟਰੀ ਰੀਰਾਈਟਿੰਗ ਦਾ ਇੱਕ ਪ੍ਰੋਜੈਕਟ ਹੈ, RSS ਨੇ ਲਿਆ ਹੋਇਆ ਗਾ। ਹੁਣ NCERT 'ਚ ਤਬਦੀਲ ਵੀ ਹੋ ਰਿਹਾ ਗਾ ਇਹ,
ਤੇ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਇੱਕ ਇੱਕ ਹਿਸਟੋਰੀਕਲ ਕੰਟੀਨਿਊਟੀ ਪੈਦਾ ਕਰ ਰਹੇ ਨੇ, ਤਾਂ ਕਿ ਹਿਸਟੋਰੀਕਲੀ ਬੱਚਿਆਂ ਨੂੰ ਇਹ ਸੈਂਸ, ਲੋਕਾਂ ਦੇ ਮਨਾਂ 'ਚ ਕਹਿ ਲਓ ਜਾਂ ਬੱਚਿਆਂ ਦੇ ਮਨਾਂ 'ਚ ਇਹ ਬਿਠਾ ਸਕਣ ਕਿ ਹਿੰਦੂ ਤਾਂ ਮਤਲਬ ਬਹੁਤ ਸ੍ਰੇਸ਼ਟ ਰਹੇ ਹੈਗੇ ਆ, ਹਿੰਦੂ ਰਾਸ਼ਟਰ ਰਿਹਾ ਹੈਗਾ ਇੰਡੀਆ। ਤੇ ਇੱਥੇ ਜਿਵੇਂ ਆਪਾਂ ਨੂੰ ਪਤਾ ਹੈ ਕਿ ਜਿਹੜੇ ਮੁਸਲਮਾਨ ਸ਼ਾਸਕ ਵੀ ਹੈਗੇ ਆ ਇੰਡੀਆ 'ਚ, ਉਹਨਾਂ ਨੂੰ ਜੀ। ਇਹ ਵਿਦੇਸ਼ੀ ਆਕ੍ਰਾਂਤਾ ਦੱਸਦੇ ਨੇ, ਮਤਲਬ ਇੱਥੋਂ ਦਾ ਨਹੀਂ ਹੂੰ ਮੰਨਦੇ। ਤਾਂ ਇਹ ਚੀਜ਼ਾਂ ਇੰਡੀਅਨ ਹਿਸਟਰੀ 'ਚ ਵਾੜਨ ਦੀ ਕੋਸ਼ਿਸ਼ ਕਰ ਰਹੇ ਨੇ, ਦੇਖਦੇ ਆ ਮਤਲਬ ਇਹਦੇ 'ਚ ਬਣਦਾ ਕੀ ਹੈ। ਮੈਂ ਤਾਂ ਇੱਕ ਵਾਰ ਪਹਿਲਾਂ ਵੀ ਆਪਣੇ ਬੁਲੇਟਿਨ 'ਚ ਦੱਸਿਆ ਸੀਗਾ ਕਿ ਇਹਨਾਂ ਨੇ ਕਿਵੇਂ ਜਿਹੜਾ ਪੰਜਾਬ ਦੀ ਹਿਸਟਰੀ ਹੈ ਉਹਦੇ ਨਾਲ ਵੀ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਪਾਂ ਹੂੰ ਜਿਵੇਂ ਇਹਨਾਂ ਨੇ ਇੱਕ ਆਪਣਾ ਅੱਡ ਅੱਡ ਨਾਂ ਵੀ ਲੈ ਕੇ ਆਉਂਦੇ, ਕਈ ਵਾਰ ਪੰਚਨਦ ਕਹਿ ਦਿੰਦੇ ਨੇ, ਠੀਕ ਜੀ। ਹੈ। ਤੇ ਕਈ ਵਾਰ ਜਿਵੇਂ ਆਪਾਂ ਜਿਹੜੇ ਪੰਜਾਬ ਦੇ ਲੋਕ ਹੈਗੇ ਆ ਉਹ ਕਹਿੰਦੇ ਆ ਕਿ ਆਪਾਂ ਆਪਣੀ ਹੋਂਦ ਮੰਨਦੇ ਆ, ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ, ਆਪਾਂ ਕਹਿੰਦੇ ਆ ਕਿ ਇਹ ਜਿਹੜੀ ਆਪਣੀ ਸਭਿਅਤਾ ਰਹੀ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਵਾਲੀ ਰਹੀ ਹੈ। ਇਹ ਜੀ। ਕਹਿੰਦੇ ਆ ਕਿ ਨਹੀਂ ਨਹੀਂ, ਇਹ ਤਾਂ ਸਰਸਵਤੀ ਰਿਵਰ ਸਿਵਲਾਈਜੇਸ਼ਨ ਹੈ, ਜਿਹੜੀ ਸਰਸਵਤੀ ਰਿਵਰ ਅੱਜ ਦੇ ਟਾਈਮ ਐਗਜ਼ਿਸਟ ਹੀ ਨਹੀਂ ਕਰਦੀ, ਉਸ ਤੇ ਉਹਨੂੰ ਹਿੰਦੂਇਜ਼ਮ ਨਾਲ ਜੋੜ ਦਿੰਦੇ ਨੇ। ਤੇ ਹੂੰ ਇਹ ਚੱਕਰ ਹੈ ਜੀ, ਇਹ ਪੰਜਾਬ ਦੀ ਹਿਸਟਰੀ ਤੇ ਵੀ ਅਟੈਕ ਕਰਦੇ ਨੇ। ਇਹਨਾਂ ਨੇ ਪੂਰੇ ਜਿਹੜਾ ਸਬ ਕੰਟੀਨੈਂਟ ਹੈ ਉਹਨੂੰ ਅੱਡ ਤਰੀਕੇ, ਅਖੰਡ ਭਾਰਤ ਦੇ ਤੌਰ ਤੇ ਐਸਟੈਬਲਿਸ਼ ਕਰਨਾ ਹੈਗਾ, ਹਿੰਦੂ ਰਾਸ਼ਟਰ ਦੇ ਤੌਰ ਤੇ। ਉਹਦੇ ਵਾਸਤੇ ਹੀ ਇਹ ਸਾਰਾ ਕੁਝ ਬਦਲਦੇ ਨੇ, ਹਿਸਟਰੀ 'ਚ ਚੇਂਜ ਵਗੈਰਾ ਕਰਦੇ ਨੇ। ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਉਧਰ ਸੀਡੀਐਸ ਬੋਲੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੱਲ ਦੇ ਹਥਿਆਰਾਂ ਦੇ ਨਾਲ ਅੱਜ ਦੀ ਜੰਗ ਨਹੀਂ ਜਿੱਤੀ ਜਾ ਸਕਦੀ, ਵਿਦੇਸ਼ੀ ਟੈਕਨੋਲੋਜੀ ਤੇ ਕਹਿੰਦੇ ਨਿਰਭਰ ਰਹਿਣਾ ਸਾਨੂੰ ਹੋਰ ਕਮਜ਼ੋਰ ਕਰਦਾ ਹੈ। ਇਹ ਗੱਲ ਉਹਨਾਂ ਨੂੰ ਕਿਉਂ ਕਹਿਣੀ ਪਈ ਹੈ, ਜਾਂ ਉਹ ਆਪ ਆਖ ਰਹੇ ਨੇ ਜਾਂ ਉਹਨਾਂ ਦੇ ਕੋਲੋਂ ਕੋਈ ਕਹਾ ਰਿਹਾ ਹੈ, ਇਹ ਮੁੱਦਾ ਬਣਾਇਆ ਜਾ ਰਿਹਾ ਹੈ? ਉਹ ਬੇਸਿਕਲੀ ਦੇਖੋ, ਸੀਡੀਐਸ ਅਨਿਲ ਚੌਹਾਨ ਉਹਨਾਂ ਨੇ ਅਜੇ ਬਿਆਨ ਦਿੱਤਾ ਹੈਗਾ। ਜਿਹੜੇ ਸਰਕਾਰੀ ਮਤਲਬ ਆਪਾਂ ਕਹਿ ਲਓ ਕਿ ਅਫਸਰ ਹੁੰਦੇ ਆ ਮਿਲਟਰੀ ਵਗੈਰਾ ਦੇ, 에ਅਰਫੋਰਸ ਦੇ, ਇਹ ਤਾਂ ਚੀਫ ਆਫ ਡਿਫੈਂਸ ਸਟਾਫ ਹੈਗਾ ਸੀਡੀਐਸ ਜਨਰਲ ਅਨਿਲ ਚੌਹਾਨ, ਯਾਨੀ ਕਿ ਬਹੁਤ ਵੱਡੇ ਅਧਿਕਾਰੀ ਕਹਿ ਲਓ, ਦੂਜੇ ਤੀਜੇ ਨੰਬਰ ਦੇ ਅਧਿਕਾਰੀ ਨੇ ਇਹ ਤਾਂ ਇੰਡੀਅਨ ਡਿਫੈਂਸ ਫੋਰਸਿਸ ਦੇ। ਤੇ ਚੀਫ ਆਫ ਡਿਫੈਂਸ ਸਟਾਫ ਕਹਿ ਰਿਹਾ ਹੈਗਾ ਕਿ ਸਾਨੂੰ ਕੱਲ ਦੀ ਟੈਕਨੋਲੋਜੀ ਦੀ ਲੋੜ ਨਹੀਂ, ਕੱਲ ਦੇ ਹਥਿਆਰਾਂ ਨਾਲ ਅਸੀਂ ਅੱਜ ਦੀ ਲੜਾਈ ਨਹੀਂ ਜਿੱਤ ਸਕਦੇ। ਇਹਦਾ ਮਤਲਬ ਇਹ ਹੈ ਕਿ ਇਹ ਡਿਬੇਟ ਛੇੜਨ ਦੀ ਕੋਸ਼ਿਸ਼ ਲਗਾਤਾਰ ਆਰਮੀ ਦੇ ਅਫਸਰ ਕਰ ਰਹੇ ਨੇ ਕਿ ਉਹਨਾਂ ਕੋਲ ਜਿਹੜਾ ਅਸਲਾ ਹੈਗਾ ਜਾਂ ਫਿਰ ਜਿਹੜੀਆਂ ਚੀਜ਼ਾਂ ਨੇ ਉਹ ਪੁਰਾਣੀਆਂ ਨੇ। ਜਿਵੇਂ ਜਦੋਂ ਤਕਰੀਬਨ 4-5 ਦਿਨ ਪਹਿਲਾਂ ਰਾਜਸਥਾਨ ਦੇ ਵਿੱਚ ਜਿਹੜਾ ਜੈਗਵਾਰ ਫਾਈਟਰ ਜੈਟ ਗਿਰਿਆ ਸੀ, ਉਦੋਂ ਵੀ ਆਪਾਂ ਇਸ ਬਾਰੇ ਗੱਲ ਕੀਤੀ ਸੀਗੀ ਕਿ ਉਹ 70s 'ਚ ਬਣਿਆ ਹੋਇਆ, 1973 ਦੇ ਦਹਾਕੇ ਮਤਲਬ 1970 ਦੇ ਦਹਾਕੇ ਦਾ ਉਹ ਫਾਈਟਰ ਜੈਟ ਸੀਗਾ। ਤੇ ਉਹਨੂੰ ਹਜੇ ਵੀ ਵਰਤਿਆ ਜਾ ਰਿਹਾ ਹੈਗਾ, ਜਦ ਕਿ ਗਰੀਬ ਤੋਂ ਗਰੀਬ ਮੁਲਕ ਦੁਨੀਆ ਦਾ ਉਸ ਫਾਈਟਰ ਜੈਟ ਨੂੰ ਨਹੀਂ ਵਰਤਦਾ ਹੈਗਾ। ਤਾਂ ਮਤਲਬ ਉੱਥੋਂ ਹੀ ਮੈਨੂੰ ਲੱਗ ਰਿਹਾ ਹੈਗਾ ਕਿ ਇਹ ਚੀਜ਼ਾਂ ਉੱਥੋਂ ਹੀ ਨਿਕਲ ਕੇ ਆ ਰਹੀਆਂ ਨੇ। ਪਿਛਲੇ 10 ਸਾਲਾਂ 'ਚ 35 ਆਪਾਂ ਫਾਈਟਰ ਪਾਇਲਟ ਖੋ ਚੁੱਕੇ ਹੈਗੇ ਆ ਇਸ ਕਿਸਮ ਦੇ ਘਟੀਆ ਕਿਸਮ ਦੇ ਫਾਈਟਰ ਜੈਟਸ ਕਰਕੇ, ਪੁਰਾਣੇ ਫਾਈਟਰ ਜੈਟਸ ਕਰਕੇ। ਤੇ ਉੱਥੋਂ ਹੀ ਇਹ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ। ਉਹਨਾਂ ਨੇ ਡਰੋਨ ਬਾਰੇ ਵੀ ਗੱਲ ਕਹੀ, ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਮੌਕੇ ਦੇ ਜਿਹੜੇ ਯੁੱਧ ਹੋਏ ਨੇ, ਉਹਨਾਂ ਨੇ ਸਿਖਾਇਆ ਹੈਗਾ ਕਿ ਕਿਵੇਂ ਡਰੋਨ ਰਣਨੀਤਿਕ ਸੰਤੁਲਨ ਬਦਲ ਸਕਦਾ ਹੈਗਾ। ਡਰੋਨ ਅਤੇ ਕਾਊਂਟਰ ਡਰੋਨ ਸਿਸਟਮ ਤੇ ਇੰਡੀਆ ਨੂੰ ਰਣਨੀਤਿਕ ਤੌਰ ਤੇ ਇਹ ਮਜ਼ਬੂਤ ਕਰਨ ਦੀ ਲੋੜ ਹੈਗੀ, ਆਤਮ ਨਿਰਭਰਤਾ ਦੀ ਵੀ ਲੋੜ ਹੈ, ਇਹ ਗੱਲ ਉਹਨਾਂ ਨੇ ਕਹੀ ਹੈ। ਯਾਨੀ ਕਿ ਦੇਖੋ, ਇੰਡੀਆ ਵਾਲਿਆਂ ਨੂੰ ਕੁਝ ਚੀਜ਼ਾਂ ਸਮਝਾਈਆਂ ਨੇ, ਜਿਵੇਂ ਇਜ਼ਰਾਈਲ ਦਾ ਡਰੋਨ ਹੈ ਇਹਨਾਂ ਕੋਲ, ਹਾਰੂਨ ਅਤੇ ਹਾਰੋਪ, ਉਹ ਬਹੁਤ ਮਹਿੰਗੇ ਡਰੋਨ ਹੈਗੇ ਆ। ਤੇ ਜੀ ਉਹ ਹੁਣ ਐਂਟੀ ਡਰੋਨ ਟੈਕਨੋਲੋਜੀ ਤਾਂ ਪਾਕਿਸਤਾਨ ਕੋਲ ਵੀ ਹੈ। ਆਪਾਂ ਜੀ ਇੰਨੇ ਮਹਿੰਗੇ ਮਹਿੰਗੇ ਡਰੋਨ ਉੱਥੇ ਭੇਜ ਰਹੇ ਸੀ ਉਹਨਾਂ ਤੇ, ਉਹ ਵੀ ਮਾਰ ਦੇ ਰਹੇ ਸੀ। ਤੇ ਉਧਰੋਂ ਪਾਕਿਸਤਾਨ ਬਹੁਤ ਸਸਤੇ ਡਰੋਨ ਇੱਧਰ ਇੰਡੀਆ 'ਚ ਭੇਜ ਰਿਹਾ ਸੀ, ਉਹਨਾਂ ਨੂੰ ਵੀ ਚਲੋ ਆਪਾਂ ਮਾਰ ਹੀ ਦੇ ਰਹੇ ਸੀ। ਡਰੋਨਾਂ ਨੇ ਉਸ ਹਿਸਾਬ ਦਾ ਕੋਈ ਵੱਡਾ ਨੁਕਸਾਨ ਤਾਂ ਕੀਤਾ ਨਹੀਂ ਇੰਡੀਆ 'ਚ। ਜੀ ਜੀ ਪਰ ਇਹ ਤਾਂ ਸੀਗਾ ਨਾ ਕਿ ਯਾਰ, ਜੇ ਇੰਡੀਆ ਕੋਲ ਵੀ ਸਸਤੇ ਡਰੋਨ ਹੁੰਦੇ ਤੇ ਆਪਦੇ ਬਣਾਏ ਡਰੋਨ ਹੁੰਦੇ ਤਾਂ ਸ਼ਾਇਦ ਇੰਡੀਆ ਵੱਧ ਅਟੈਕ ਕਰ ਸਕਦਾ ਸੀਗਾ। ਇੰਡੀਆ ਨੂੰ ਆਖਰ 'ਚ ਬੈਲਿਸਟਿਕ ਮਿਸਾਈਲਸ ਦਾ ਇਸਤੇਮਾਲ ਕਰਨਾ ਪਿਆ, ਬ੍ਰਹਮੋਸ ਵਗੈਰਾ ਦਾ, ਠੀਕ ਹੈ, ਉੱਥੇ 에ਅਰ ਸਟ੍ਰਾਈਕ ਵਾਸਤੇ। ਤਾਂ ਇਹ ਚੀਜ਼ਾਂ ਡਰੋਨਸ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕਹੀ ਹੈ, ਯੂਏਵੀ ਨੇ ਨੂੰ ਲੈ ਕੇ ਗੱਲ ਕਹੀ ਹੈ, CUAS ਨੂੰ ਲੈ ਕੇ ਜਿਹੜਾ ਕਾਊਂਟਰ ਅਨਮੈਡ ਏਰੀਅਲ ਸਿਸਟਮ ਹੁੰਦਾ ਉਹਦੇ ਬਾਰੇ ਵੀ ਗੱਲ ਕਹੀ ਹੈ ਉਹਨਾਂ ਨੇ। ਤਾਂ ਮਤਲਬ ਇੱਕ ਆਪਾਂ ਕਹਿ ਲਓ ਕਿ ਲਗਾਤਾਰ ਇੰਡੀਅਨ ਜਿਹੜੇ ਵੱਡੇ ਡਿਫੈਂਸ ਅਧਿਕਾਰੀ ਨੇ, ਅਫਸਰ ਨੇ, ਉਹ ਲਗਾਤਾਰ ਵਿਚਾਰੇ ਮੀਡੀਆ 'ਚ ਇਸ਼ਾਰਿਆਂ 'ਚ ਗੱਲ ਕਰ ਰਹੇ ਹੈਗੇ, ਲੇਕਿਨ ਉਹਨਾਂ ਦੀ ਗੱਲਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈਗਾ। ਜੀ।
ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਤੇ ਚੱਲੀਏ ਤਾਂ ਖਬਰ ਰਾਹੁਲ ਗਾਂਧੀ ਦੇ ਨਾਲ ਜੁੜੀ ਹੋਈ ਹੈ। ਰਾਹੁਲ ਗਾਂਧੀ ਜੰਮੂ ਕਸ਼ਮੀਰ ਨੂੰ ਇੱਕ ਪੂਰਨ ਰਾਜ ਦੇਣ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਨੇ। ਉਹਨਾਂ ਨੇ ਪੀਐਮ ਮੋਦੀ ਉਹਨਾਂ ਨੂੰ ਲੈਟਰ ਲਿਖਿਆ। ਕੀ ਆਖ ਰਹੇ ਨੇ ਇਸ ਲੈਟਰ ਦੇ ਵਿੱਚ? ਦੇਖੋ, ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਨੇ ਜਦੋਂ ਜੰਮੂ ਕਸ਼ਮੀਰ ਦਾ ਵਿਧਾਨ ਸਭਾ ਚੋਣ ਸੀਗਾ, ਉਦੋਂ ਵੀ ਉਹਨਾਂ ਨੇ ਜਿਹੜਾ ਅੱਜ ਦੇ ਟਾਈਮ ਉਮਰ ਅਬਦੁੱਲਾ ਉਹਨਾਂ ਦਾ ਮੁੱਖ ਮੰਤਰੀ, ਉਹਦੀ ਹਾਂ 'ਚ ਹਾਂ ਦਾ ਨਾਰਾ ਮਾਰਿਆ ਸੀਗਾ ਕਿ ਕੰਪਲੀਟ ਸਟੇਟਹੁੱਡ ਬਹਾਲ ਕੀਤੀ ਜਾਵੇ ਜੰਮੂ ਕਸ਼ਮੀਰ ਦੀ। ਉਹਨੂੰ ਯੂਨੀਅਨ ਟੈਰੀਟਰੀ ਬਣਾ ਰੱਖਿਆ ਹੈਗਾ ਤੇ ਉੱਥੇ ਐਲਜੀ ਯਾਨੀ ਕਿ ਲੈਫਟੀਨੈਂਟ ਗਵਰਨਰ, ਜਿਹਨੂੰ ਉਪ ਰਾਜਪਾਲ ਕਹਿੰਦੇ ਹੈਗੇ ਆ, ਉਹ ਰਾਜ ਕਰ ਰਿਹਾ ਹੈਗਾ। ਯਾਨੀ ਕਿ ਕੇਂਦਰ ਉੱਥੇ ਰਾਜ ਕਰ ਰਿਹਾ ਹੈਗਾ ਉਪ ਰਾਜਪਾਲ ਦੇ ਦੇ ਅਕੋਰਡਿੰਗ। ਆਪਾਂ 2 ਦਿਨ ਪਰਸੋਂ ਕੱਲ ਵੀ ਦੇਖਿਆ ਸੀਗਾ ਕਿ ਕਿਵੇਂ ਜਿਹੜੇ ਉਮਰ ਅਬਦੁੱਲਾ ਹੋਰੀ ਉੱਥੋਂ ਦੇ ਜਿਹੜੇ ਅੰਦੋਲਨਾਂ ਦੇ ਸ਼ਹੀਦ ਸੀਗੇ, ਉਹਨਾਂ ਦੀ ਕਬਰਾਂ ਤੇ ਫਤਿਹਾ ਪੜ੍ਹਨਾ ਚਾਹੁੰਦੇ ਸੀ, ਪਰ ਉਹਨਾਂ ਨੂੰ ਰੋਕ ਦਿੱਤਾ ਗਿਆ। ਉੱਥੇ ਜਿਹੜੀ ਪੁਲਿਸ ਹੈ ਉਹਦਾ ਕੰਟਰੋਲ ਕਿਤੇ ਨਾ ਕਿਤੇ ਅਮਿਤ ਸ਼ਾਹ ਹੋਰਾਂ ਦੇ ਹੱਥ 'ਚ ਹੀ ਹੈ, ਤੇ ਉਹਨਾਂ ਨੂੰ ਰੋਕਿਆ। ਉਹਨਾਂ ਦੇ ਹਾਊਸ ਅਰੈਸਟ ਕਰਨ ਦੀ ਵੀ ਕੋਸ਼ਿਸ਼ ਕੀਤੀ। ਚਲੋ ਫਤਿਹਾ ਤਾਂ ਪੜ੍ਹ ਗਏ ਥੋੜਾ ਲੜ ਝਗੜ ਕੇ, ਪਰ ਇਹ ਵੱਡੇ ਸਵਾਲ ਚੁੱਕਦਾ ਹੈਗਾ ਕਿ ਇੱਕ ਸਟੇਟ ਨੂੰ ਜੇ ਕੇਂਦਰ ਦੇ ਹੱਥ ਸੌਂਪ ਦਿੱਤਾ ਜਾਂਦਾ ਹੈ ਤੇ ਉੱਥੋਂ ਦੇ ਨਾਗਰਿਕਾਂ ਦੁਆਰਾ ਚੁਣੀ ਗਈ ਸਰਕਾਰ ਦਾ ਕੋਈ ਮਤਲਬ ਤਾਂ ਰਹਿ ਨਹੀਂ ਜਾਂਦਾ। ਤਾਂ ਇਸ ਵਾਸਤੇ ਸਟੇਟਹੁੱਡ ਦੀ ਡਿਮਾਂਡ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਲੈਟਰ ਲਿਖਿਆ ਗਾ ਤੇ ਕਿਹਾ ਗਾ ਕਿ ਆਉਣ ਵਾਲਾ ਜਿਹੜਾ ਮੌਨਸੂਨ ਸੈਸ਼ਨ ਹੈ, ਉਹਦੇ 'ਚ ਤੁਸੀਂ ਘੱਟੋ ਘੱਟ ਜੰਮੂ ਕਸ਼ਮੀਰ ਨੂੰ ਜਿਹੜਾ ਉਹਨਾਂ ਦਾ ਸਟੇਟਹੁੱਡ ਹੈ ਉਹ ਤਾਂ ਵਾਪਸ ਕਰੋ। ਲੱਦਾਖ ਵੀ ਇਹ ਗੱਲ ਕਹਿ ਚੁੱਕਿਆ ਗਾ। ਲੱਦਾਖ 'ਚ ਤਾਂ ਅੰਦੋਲਨ ਵੀ ਚੱਲਿਆ ਸੀ। ਆਪਾਂ 2 ਦਿਨ ਪਹਿਲਾਂ ਵੀ ਲੱਦਾਖ ਦੇ ਅੰਦੋਲਨ ਬਾਰੇ ਗੱਲ ਕਰ ਰਹੇ ਸੀਗੇ ਕਿ ਕਿਵੇਂ ਉੱਥੋਂ ਦੇ ਜਿਹੜੇ ਬੋਧੀ ਹੈਗੇ ਆ ਤੇ ਜਿਹੜੇ ਮੁਸਲਮਾਨ ਨੇ, ਉਹ ਲਗਾਤਾਰ ਡਿਮਾਂਡ ਕਰ ਰਹੇ ਨੇ ਕਿ ਲੱਦਾਖ ਨੂੰ ਪੂਰਨ ਸਟੇਟ ਦਾ ਦਰਜਾ ਦਿੱਤਾ ਜਾਵੇ, ਯਾਨੀ ਕਿ ਫੁੱਲ ਸਟੇਟਹੁੱਡ ਉਹਨਾਂ ਦਾ ਬਹਾਲ ਕੀਤਾ ਜਾਵੇ। ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦੇ ਵੱਲ ਚੱਲੀਏ ਤਾਂ ਦਿੱਲੀ ਦੇ ਵਿੱਚ 5 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਕਿਹੋ ਜਿਹਾ ਰੁਝਾਨ ਚੱਲ ਪਿਆ? ਕਦੀ ਕਿਤੇ ਤੇ ਕਦੀ ਕਿਤੇ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇ ਦਿੱਤੀਆਂ ਜਾਂਦੀਆਂ ਨੇ। ਕੱਲ ਵੀ ਆਪਾਂ ਖਬਰ ਡਿਸਕਸ ਕੀਤੀ ਸੀ ਸਿੱਖਾਂ ਦੇ ਖਾਸ ਅਕੀਦੇ, ਕਹਿ ਲਈਏ ਕੇਂਦਰ ਬਿੰਦੂ ਗੋਲਡਨ ਟੈਂਪਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਹੁਣ ਸਕੂਲਾਂ ਨੂੰ ਧਮਕੀ। ਇਹ ਧਮਕੀਆਂ ਦੇਣ ਦੇ ਪਿੱਛੇ ਇਹ ਕਾਰਨ ਕੀ ਰਹਿੰਦਾ ਹੈ ਜੀ? ਕਦੀ ਅੱਜ ਤੱਕ ਜਿੰਨੇ ਵੀ ਫੜੇ ਗਏ ਨੇ ਉਹਨਾਂ ਦੀ ਸਾਈਕੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੀ ਕਾਰਨ ਕੀ ਹੁੰਦਾ ਹੈ? ਦੇਖੋ, ਅੱਜ ਧਮਕੀਆਂ ਨਾਲ ਰਿਲੇਟਡ ਆਪਣੇ ਕੋਲ 3 ਖਬਰਾਂ ਨੇ। ਪਹਿਲੀ ਜੀ। ਦਿੱਲੀ ਤੋਂ ਹੈਗੀ ਆ। ਦਿੱਲੀ 'ਚ 5 ਸਕੂਲਾਂ ਨੂੰ ਬੰਬ ਤੋੜਾਉਣ ਦੀ ਧਮਕੀ ਦਿੱਤੀ ਗਈ ਸੀ। ਪਿਛਲੇ 3 ਦਿਨਾਂ ਅੰਦਰ 10 ਸਕੂਲਾਂ ਨੂੰ ਅਤੇ 1 ਕਾਲਜ ਨੂੰ ਉਡਾਉਣ ਦੀ ਧਮਕੀ ਦਿੱਤੀ ਜਾ ਚੁੱਕੀ ਹੈਗੀ ਆ ਤੇ ਜਾਂਚ 'ਚ ਕੁਛ ਵੀ ਨਿਕਲ ਕੇ ਆ ਨਹੀਂ ਰਿਹਾ। ਉੱਥੇ ਜਿਹੜੇ ਬੰਬ ਵਿਰੋਧੀ ਸਕੁਐਡ ਹੁੰਦੇ, ਬੰਬ ਵਿਰੋਧੀ ਦਸਤੇ ਹੁੰਦੇ, ਉਹ ਛੱਡ ਦਿੱਤੇ ਜਾਂਦੇ ਹਨ। ਉਹਨਾਂ 'ਚ ਨਿਕਲਦਾ ਕੱਖ ਨਹੀਂ। ਠੀਕ ਹੈ। ਆਪਾਂ ਦੇਖ ਰਹੇ ਹਾਂ ਕਿ ਦਰਬਾਰ ਸਾਹਿਬ ਨੂੰ ਅੱਜ ਤੀਜੇ ਦਿਨ ਵੀ ਫਿਰ ਦੁਬਾਰੇ ਤੋਂ ਈਮੇਲ ਲਿਖ ਕੇ ਉਡਾਉਣ ਦੀ ਧਮਕੀ ਦਿੱਤੀ ਗਈ ਹੈਗੀ ਆ। ਕਿਹਾ ਗਿਆ ਹੈਗਾ ਕਿ ਅਸੀਂ ਪਾਈਪਾਂ ਰਾਹੀਂ RDX ਭਰ ਦਿੱਤਾ ਹੈਗਾ ਤੇ ਅਸੀਂ ਦਰਬਾਰ ਸਾਹਿਬ ਤੇ ਅਟੈਕ ਕਰਾਂਗੇ। ਇਹ ਅੱਜ ਫਿਰ ਆਈ ਹੈ। SGPC ਨੇ ਜਿਹੜਾ ਉਹ ਮੇਲ ਸੀਗਾ ਉਹ ਦੁਬਾਰੇ ਤੋਂ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਉੱਥੇ BSF ਅਤੇ ਪੁਲਿਸ ਕਮਾਂਡੋ ਤੈਨਾਤ ਹਨ ਤੇ ਉਹ ਲਗਾਤਾਰ ਜਾਂਚ ਵੀ ਕਰ ਰਹੇ ਹਨ, ਲੇਕਿਨ ਕੁਛ ਨਿਕਲ ਕੇ ਆਇਆ ਨਹੀਂ। ਜਿਹੜੇ ਕੇਰਲ ਦੇ ਸਾਬਕਾ ਚੀਫ ਜਸਟਿਸ ਸੀਗੇ, ਉਹਨਾਂ ਦੀ ਫੇਕ ID ਬਣਾ ਕੇ ਧਮਕੀ ਦਿੱਤੀ ਗਈ ਹੈਗੀ ਆ। ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ। ਜਿਹੜੇ SGPC ਦੇ ਪ੍ਰਧਾਨ ਹੈਗੇ ਆ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਵੀ ਕਿਹਾ ਕਿ ਪਿਛਲੇ 3 ਦਿਨਾਂ ਤੋਂ ਲਗਾਤਾਰ ਦਰਬਾਰ ਸਾਹਿਬ ਨੂੰ ਟਾਰਗੇਟ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਤੇ ਇਹਨਾਂ ਈਮੇਲਸ ਨੂੰ ਲੈ ਕੇ ਪੁਲਿਸ ਨੂੰ ਸੀਰੀਅਸਲੀ ਇਨਵੈਸਟੀਗੇਟ ਕਰਨਾ ਚਾਹੀਦਾ ਤੇ ਫੜਨਾ ਚਾਹੀਦਾ। ਤੀਜੀ ਧਮਕੀ ਹਰਿਆਣਾ ਦੇ ਵਿੱਚ ਜਿਹੜੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਅਧਿਅਕਸ਼ ਨੇ ਅਭੈ ਚੌਟਾਲਾ, ਉਹਨਾਂ ਨੂੰ ਦਿੱਤੀ ਗਈ ਹੈ। ਉਹਨਾਂ ਦੇ ਮੁੰਡੇ ਨੂੰ ਇੱਕ ਮੈਸੇਜ ਭੇਜ ਕੇ ਕਿਹਾ ਗਿਆ ਹੈਗਾ ਕਿ ਤੁਸੀਂ ਆਪਣੇ ਪਿਓ ਨੂੰ ਸਮਝਾ ਲਓ ਨਾ, ਉਹਨਾਂ ਦਾ ਹਾਲ ਵੀ ਰਾਠੀ ਵਰਗਾ ਕੀਤਾ ਜਾਊਗਾ। ਤੇ ਇਹਨਾਂ ਦਾ ਇਨੈਲੋ ਦਾ ਪਿਛਲੇ ਸਾਲ ਇੰਡੀਅਨ ਨੈਸ਼ਨਲ ਲੋਕ ਦਲ ਦਾ ਜਿਹੜਾ ਸੂਬੇ ਦਾ ਪ੍ਰਧਾਨ ਸੀਗਾ ਨਫੇ ਸਿੰਘ ਰਾਠੀ, ਯਾਨੀ ਕਿ ਦੂਜੇ ਨੰਬਰ ਦਾ ਜਿਹੜਾ ਇਹਨਾਂ ਦਾ ਆਗੂ ਸੀ, ਉਹਨੂੰ ਮਾਰ ਦਿੱਤਾ ਗਿਆ ਸੀ ਗੈਂਗਸਟਰਾਂ ਵੱਲੋਂ। ਤੇ ਉਹ ਹੁਣ ਗੈਂਗਸਟਰਾਂ ਨੇ ਇਹਨਾਂ ਦੇ ਨੰਬਰ 1 ਨੇਤਾ ਆਗੂ ਯਾਨੀ ਕਿ ਅਭੈ ਸਿੰਘ ਚੌਟਾਲਾ ਨੂੰ ਧਮਕੀ ਦਿੱਤੀ ਹੈ ਤੇ ਉਹਨਾਂ ਦੇ ਮੁੰਡੇ ਨੂੰ ਉਹ ਵਾਇਸ ਮੈਸੇਜ ਭੇਜ ਕੇ ਇਹ ਗੱਲ ਕਹੀ ਗਈ ਹੈਗੀ ਆ। ਤੇ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਸ਼ਿਕਾਇਤ ਕਰ ਦਿੱਤੀ ਗਈ ਹੈ। ਤਾਂ ਦੇਖੋ, ਹਰ ਪਾਸੇ ਇਸੇ ਕਿਸਮ ਦੀਆਂ ਖਬਰਾਂ ਆ ਰਹੀਆਂ ਨੇ। ਕਦੇ ਕਿਸੇ ਨੂੰ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ, ਸਕੂਲਾਂ ਨੂੰ ਦਰਬਾਰ ਸਾਹਿਬ ਨੂੰ ਉਡਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ, ਕਾਲਜਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ। ਤਾਂ ਇੱਕ ਅਜੀਬ ਹੀ ਸਰਕਲ ਬਣਿਆ ਹੋਇਆ ਗਾ। ਉੱਦਾਂ ਲਾਅ ਐਂਡ ਆਰਡਰ ਦਾ ਦੇਖੋ ਹਰਿਆਣੇ 'ਚ ਵੀ ਅਤੇ ਪੰਜਾਬ 'ਚ ਵੀ
ਕੁਝ ਹੈ ਨਹੀਂ। ਮਤਲਬ ਆਪਾਂ ਦੇਖ ਰਹੇ ਹਾਂ ਕਿਵੇਂ ਵਪਾਰੀਆਂ ਨੂੰ ਮਾਰਿਆ ਜਾ ਰਿਹਾ ਹੈਗਾ। ਤੁਹਾਡੇ ਇੱਧਰ ਪੰਜਾਬ 'ਚ ਅਬੋਹਰ 'ਚ ਮਾਰੇ ਗਏ ਜਿਹੜੇ ਵੀਅਰਵੈਲ ਵਾਲੇ ਸੀਗੇ। ਇੱਧਰ ਜੀ ਹਰਿਆਣੇ 'ਚ ਵੀ ਪਿਛਲੇ ਇੱਕ ਹਫ਼ਤੇ 'ਚ ਪਿਛਲੇ 10 ਦਿਨਾਂ 'ਚ 2-3 ਵਪਾਰੀਆਂ ਨੂੰ ਮਾਰਿਆ ਗਿਆ ਹੈਗਾ। ਉਹਨਾਂ ਦੀ ਹੱਤਿਆ ਦਾ ਮਤਲਬ ਦੋਵੇਂ ਸੂਬਿਆਂ ਦਾ ਬਹੁਤ ਮਾੜਾ ਹਾਲ ਹੈ। ਤੇ ਹੁਣ ਇਹ ਧਮਕੀਆਂ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਕਿਸਮ ਦੀ ਹੈ। ਮੈਨੂੰ ਲੱਗਦਾ ਵਾ ਕਿ ਇਹ ਜਿਹੜੇ ਧਮਕੀਆਂ ਦੇ ਰਹੇ ਨੇ, ਇਸ ਕਿਸਮ ਦੀਆਂ ਇੰਨੀ ਘਟੀਆ ਧਮਕੀਆਂ ਦੇ ਰਹੇ ਨੇ, ਇਹਨਾਂ ਨੂੰ ਇਹਨਾਂ ਤੱਕ ਪਹੁੰਚਿਆ ਜਾਵੇ। ਜਿਹੜੀ ਗੈਂਗਵਾਰ ਹੈ ਉਹ ਬੜੀ ਅਜੀਬ ਕਿਸਮ ਦੀ ਸ਼ੇਪ ਲੈ ਰਹੀ ਹੈ, ਅਜੀਬ ਕਿਸਮ ਦੀ ਸ਼ਕਲ ਲੈ ਰਹੀ ਹੈ ਹਰਿਆਣਾ ਤੇ ਪੰਜਾਬ 'ਚ। ਅੱਜ ਕੱਲ੍ਹ ਤਾਂ ਲੋਕੀ ਇੱਦਾਂ ਦੀ ਗੱਲਾਂ ਕਰਨ ਲੱਗ ਗਏ। ਈਵਨ ਦੇਖੋ ਹੁਣ ਇੱਕ ਮੇਨ ਆਪੋਜੀਸ਼ਨ ਪਾਰਟੀ ਦੇ ਮੇਨ ਆਗੂ ਨੂੰ ਹੀ ਟਾਰਗੇਟ ਕਰਨ ਦੀ ਗੱਲ ਕਹੀ ਜਾ ਰਹੀ ਹੈ। ਤਾਂ ਤੁਸੀਂ ਆਪ ਹਿਸਾਬ ਲਾਓ ਕਿ ਜਿਹੜੇ ਗੈਂਗਸਟਰ ਹੈਗੇ ਆ ਉਹਨਾਂ ਦੇ ਇਰਾਦੇ, ਉਹਨਾਂ ਦੀ ਕਿੰਨੀ ਮਤਲਬ ਆਪਾਂ ਕਹਿ ਲਓ ਕਿ ਉਹ ਹੈਸੀਅਤ ਹੋ ਰੱਖੇ, ਕਿੰਨੇ ਉਹਨਾਂ ਦੇ ਹੌਸਲੇ ਹੋ ਰੱਖੇ ਹੈਗੇ ਆ। ਕਿਵੇਂ ਉਹ ਲੋਕਾਂ ਨੂੰ ਮਤਲਬ ਵੱਡੇ ਤੇ ਵੱਡੇ ਤੋਂ ਵੱਡੇ ਆਗੂਆਂ ਨੂੰ ਕੁਝ ਨਹੀਂ ਸਮਝ ਰਹੇ। ਤਾਂ ਇਹ ਇੱਕ ਹੈਗੀ ਆ ਇਹ ਕੰਸਰਨ। ਜਦੋਂ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਉਦੋਂ ਵੀ ਉੱਠਿਆ ਸੀਗਾ। ਤੇ ਹੁਣ 3 ਦਿਨ ਪਹਿਲਾਂ ਜਿਹੜਾ ਹਰਿਆਣੇ ਦਾ ਸਿੰਗਰ ਸੀਗਾ ਫਾਜ਼ਿਲਪੁਰੀਆ, ਉਹਦੇ ਤੇ ਵੀ ਅਟੈਕ ਕੀਤਾ ਗਿਆ। ਉਦੋਂ ਵੀ ਆਪਾਂ ਇਹ ਡਿਸਕਸ ਕਰ ਰਹੇ ਸੀਗੇ ਕਿ ਇਹਨਾਂ ਹੌਸਲਾ ਕਿੱਥੋਂ ਆ ਰਿਹਾ ਇਹਨਾਂ ਗੈਂਗਸਟਰਾਂ ਨੂੰ। ਜੀ ਜੀ ਪ੍ਰੋਟੈਕਸ਼ਨ ਮਨੀ ਵਾਸਤੇ ਵਪਾਰੀਆਂ ਨੂੰ ਗੋਲੀਆਂ ਮਾਰ ਰਹੇ ਨੇ, ਸਿੰਗਰਾਂ ਨੂੰ ਟਾਰਗੇਟ ਕਰ ਰਹੇ ਨੇ, ਹੁਣ ਆਗੂਆਂ ਨੂੰ ਵੀ ਇਹ ਧਮਕੀਆਂ ਦੇ ਰਹੇ ਨੇ। ਇੱਕ ਆਗੂ ਤਾਂ ਪਿਛਲੇ ਸਾਲ ਮਾਰ ਹੀ ਦਿੱਤਾ ਸੀ ਇਹਨਾਂ ਦੇ ਨੰਬਰ 2 ਦਾ, ਨਫੇ ਸਿੰਘ ਰਾਠੀ ਨੂੰ। ਜੀ ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦੇ ਵੱਲ ਵਧੀਏ ਤਾਂ ਸੁਪਰੀਮ ਕੋਰਟ ਨੂੰ ਇਹ ਗੱਲ ਕਿਉਂ ਆਖਣੀ ਪਈ ਹੈ ਸਿੱਖ ਨੂੰ ਕਿ ਤੁਹਾਨੂੰ ਸੋਨੀਪਤ ਪ੍ਰੋਫੈਸਰ ਨਹੀਂ, ਡਿਕਸ਼ਨਰੀ ਦੀ ਜ਼ਰੂਰਤ ਹੈ? ਦੇਖੋ, ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਦਾ ਕੇਸ ਆਪਾਂ ਨੂੰ ਧਿਆਨ ਹੋਊਗਾ। ਤਕਰੀਬਨ 1.5 ਮਹੀਨੇ ਪਹਿਲਾਂ ਦੀ ਗੱਲ ਹੈ। ਮਈ 'ਚ ਉਹ ਕੇਸ ਆਇਆ ਸੀਗਾ। ਉਸਨੇ ਜਦੋਂ ਇਹ ਜੰਗ ਵਰਗਾ ਮਾਹੌਲ ਬਣ ਗਿਆ ਸੀਗਾ ਆਪਰੇਸ਼ਨ ਸੰਦੂਰ ਤੋਂ ਬਾਅਦ, ਉਹਨੇ ਇੱਕ ਫੇਸਬੁੱਕ ਪੋਸਟ ਲਿਖ ਕੇ ਕ੍ਰਿਟੀਸਾਈਜ਼ ਕੀਤਾ ਸੀਗਾ ਸਾਰੇ ਕਮਿਊਨਲ ਮਾਹੌਲ ਨੂੰ। ਉਸ ਤੋਂ ਬਾਅਦ ਉਹਨਾਂ ਤੇ ਕੇਸ ਦਰਜ ਹੋਇਆ ਸੀਗਾ, ਉਹਨਾਂ ਦੀ ਅਰੈਸਟ ਵੀ ਹੋ ਗਈ ਸੀਗੀ। ਤੇ ਸੁਪਰੀਮ ਕੋਰਟ 'ਚ ਗਏ ਸੀਗੇ ਉਹ ਰਾਹਤ ਪਾਉਣ ਵਾਸਤੇ। ਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਰਾਹਤ ਦਿੱਤੀ ਸੀ, ਪਰ ਉਹਨਾਂ ਦੀ ਫੇਸਬੁੱਕ ਪੋਸਟ ਦੀ ਨੂੰ ਇਨਵੈਸਟੀਗੇਸ਼ਨ ਕਰਨ ਵਾਸਤੇ ਇੱਕ SIT ਬਣਾ ਦਿੱਤੀ ਸੀ, ਜਿਹਦੇ 'ਚ IPS ਰੈਂਕ ਦੇ ਅਧਿਕਾਰੀ ਸ਼ਾਮਲ ਸਨ। ਹੁਣ ਉਹ ਅਧਿਕਾਰੀ ਕੀ ਕਰ ਰਹੇ ਸੀਗੇ ਕਿ ਉਹਦੀ ਟਰੈਵਲ ਹਿਸਟਰੀ, ਉਹਦੇ ਡਿਵਾਈਸਿਸ, ਪਤਾ ਨਹੀਂ ਕੀ ਕੀ ਮੰਗੀ ਜਾ ਰਹੇ ਸੀ। ਚਲੋ ਦੇਤਾ ਸੀਗਾ ਇਸਨੇ ਸਾਰੇ, ਪ੍ਰੋਫੈਸਰ ਨੇ ਮਹਿਮੂਦਾਬਾਦ ਨੇ ਸਾਰੇ ਆਪਣੇ ਡਿਵਾਈਸਿਸ ਸਾਰਾ ਕੁਝ ਪੁਲਿਸ ਨੂੰ ਦੇ ਹਵਾਲੇ ਕਰ ਦਿੱਤਾ ਸੀਗਾ। ਤੇ ਅੱਜ ਉਹਦੇ 'ਚ ਸੁਣਵਾਈ ਸੀਗੀ। ਤੇ ਜਿਹੜੇ ਕਪਿਲ ਸਿੱਬਲ ਹੈਗੇ ਆ, ਉਹ ਮਹਿਮੂਦਾਬਾਦ ਕੇਸ 'ਚ ਵਕੀਲ ਦੇ ਤੌਰ ਤੇ ਪੇਸ਼ ਹੋਏ ਸੀ। ਉਹਨਾਂ ਨੇ ਕਿਹਾ ਕਿ ਇੱਕ ਦੋ ਸਿੰਪਲ ਫੇਸਬੁੱਕ ਪੋਸਟਾਂ ਨੂੰ ਇਨਵੈਸਟੀਗੇਟ ਕਰਨ ਵਾਸਤੇ ਮੇਰੇ ਕਲਾਇੰਟ ਨੂੰ ਬਾਰ-ਬਾਰ ਸੱਦਿਆ ਜਾ ਰਿਹਾ, ਉਹ ਤੋਂ ਸਾਰੇ ਉਹਦੇ ਡਿਵਾਈਸਿਸ ਲੈ ਲਏ ਗਏ, 10 ਸਾਲ ਦੀ ਟਰੈਵਲ ਹਿਸਟਰੀ ਪੁੱਛੀ ਜਾ ਰਹੀ ਹੈ। ਜਦਕਿ ਕੋਰਟ ਨੇ ਸਾਫ਼ ਕਿਹਾ ਸੀਗਾ ਕਿ ਸਿਰਫ ਜਿਹੜੀ ਇਨਵੈਸਟੀਗੇਸ਼ਨ ਹੈ ਉਹ 2 ਫੇਸਬੁੱਕ ਪੋਸਟਾਂ ਦੀ ਹੀ ਕੀਤੀ ਜਾਵੇ। ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਤੁਹਾਡੇ ਤੋਂ ਉਹ ਇਨਵੈਸਟੀਗੇਟ ਨਹੀਂ ਕੀਤੀ ਜਾ ਰਹੀ ਫੇਸਬੁੱਕ ਪੋਸਟਾਂ, ਤਾਂ ਤੁਸੀਂ ਡਿਕਸ਼ਨਰੀ ਜਾਂ ਖਰੀਦੋ, ਉਹਨੂੰ ਬਾਰ-ਬਾਰ ਤੰਗ ਨਾ ਕਰੋ ਪ੍ਰੋਫੈਸਰ ਨੂੰ। ਉੱਥੋਂ ਇਹ ਗੱਲ ਨਿਕਲ ਕੇ ਆਈ ਹੈ। ਹਾਲਾਂਕਿ ਪਿਛਲੀ ਵਾਰ ਜਿਹੜਾ ਪਿਛਲੀ ਤਾਰੀਖ 'ਚ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ, ਖਾਸ ਕਰ ਜਸਟਿਸ ਸੂਰਿਆਕਾਂਤ ਨੇ ਜਿਹੜੀਆਂ ਗੱਲਾਂ ਕਹੀਆਂ ਸੀ ਉਹ ਬਹੁਤ ਪ੍ਰੋਬਲਮੈਟਿਕ ਸੀਗੀਆਂ। ਉਹਨਾਂ ਜੀ ਨੇ ਡੋਗ ਵਿਸਲਿੰਗ ਦੀ ਗੱਲ ਕਹੀ ਸੀ ਕਿ ਜਿਹੜੀ ਮਤਲਬ ਉਹ ਡੋਗ ਵਿਸਲਿੰਗ ਦਾ ਮਤਲਬ ਹੁੰਦਾ ਹੈ ਕਿ ਸ਼ਬਦ ਕੁਝ ਹੋਰ ਵਰਤੇ ਨੇ, ਕਹਿਣਾ ਕੁਝ ਹੋਰ ਚਾਹ ਰਹੇ ਨੇ ਜਿਹੜੇ ਪ੍ਰੋਫੈਸਰ ਮਹਿਮੂਦਾਬਾਦ ਹੈ। ਖੈਰ, ਉਹ ਜ਼ਮਾਨਤ ਤੇ ਹੈਗੇ, ਉਹਨਾਂ ਦੀ ਜ਼ਮਾਨਤ ਨੂੰ ਐਕਸਟੈਂਡ ਕਰ ਦਿੱਤਾ ਗਿਆ ਹੈਗਾ। ਤੇ ਅੱਗੇ ਦੇਖਦੇ ਹਾਂ ਅੱਗੇ ਜਿਹੜੀ ਸੁਣਵਾਈ ਹੋਊਗੀ ਉਹਦੇ 'ਚ ਕੀ ਨਿਕਲ ਕੇ ਆਉਂਦਾ। ਹਾਲਾਂਕਿ ਉਸ ਫੇਸਬੁੱਕ ਪੋਸਟ 'ਚ ਕੁਝ ਵੀ ਸੀਗਾ ਨਹੀਂ। ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਤੇ ਚੱਲੀਏ ਤਾਂ ਖਬਰ ਬਿਹਾਰ ਤੋਂ ਹੈ। ਬਿਹਾਰ ਦੇ ਵਿੱਚ BJP ਦੇ ਪ੍ਰਧਾਨ ਸਾਹਿਬ ਨੇ ਕਹਿੰਦੇ ਸਿੱਖਾਂ ਦੇ ਕੋਟੇ ਤੋਂ ਬਣੇ ਹੋਏ ਕਾਲਜ ਤੇ ਕਬਜ਼ਾ ਕਰ ਲਿਆ। ਬਿਲਕੁਲ। ਬੇਸਿਕਲੀ ਜਿਹੜੇ BJP ਦੇ ਬਿਹਾਰ ਦੇ ਪ੍ਰਦੇਸ਼ ਅਧਿਅਕਸ਼ ਨੇ, ਯਾਨੀ ਕਿ ਸੂਬੇ ਦੇ ਪ੍ਰਧਾਨ ਨੇ ਦਿਲੀਪ ਜਾਇਸਵਾਲ, ਉਹਨਾਂ ਨੇ ਸਿੱਖ ਮਾਈਨੋਰਿਟੀ ਕਾਲਜ ਮਾਤਾ ਗੁਜਰੀ ਮੈਮੋਰੀਅਲ ਮੈਡੀਕਲ ਕਾਲਜ ਤੇ ਨਾ ਕੇਵਲ ਕਬਜ਼ਾ ਕਰ ਲਿਆ ਹੈ, ਬਲਕਿ ਪਿਛਲੇ 25-30 ਸਾਲ ਤੋਂ ਉਹ ਖੁਦ ਹੀ ਚਲਾ ਰਹੇ ਨੇ। ਉਹਦੇ ਹੋਲੀ ਸੋਲੀ ਬਣੇ ਹੋਏ ਹੈ। ਮਤਲਬ ਉਹ ਤੁਹਾਨੂੰ ਇੱਕ ਆਪਾਂ ਕਹਿ ਲਈਏ ਕਿ ਬੜੀ ਅਜੀਬ ਗੱਲ ਤੁਹਾਨੂੰ ਮੈਂ ਦੱਸਣ ਜਾ ਰਿਹਾ ਹਾਂ। ਇਹ ਜਿਹੜਾ ਮੈਡੀਕਲ ਕਾਲਜ ਹੈ ਇਹ 1990 'ਚ ਬਣਿਆ ਸੀਗਾ। ਤੇ ਜਿਹੜੇ ਜੀ ਸਰਦਾਰ ਮੁਲੇਸ਼ਵਰ ਸਿੰਘ ਸੀਗੇ, ਉਹਨਾਂ ਨੇ ਇਸ ਦੀ ਸਥਾਪਨਾ ਕੀਤੀ ਸੀ। ਤੇ ਜੀ ਇੱਕ ਟਰਸਟ ਰਾਹੀਂ ਇਹ ਰਜਿਸਟਰ ਕੀਤਾ ਗਿਆ ਸੀ। ਮਾਈਨੋਰਿਟੀ ਸਟੇਟਸ ਦਾ ਇਹ ਕਾਲਜ ਸੀਗਾ, ਯਾਨੀ ਕਿ ਸਿੱਖ ਕੋਟੇ 'ਚੋਂ ਬਣਿਆ ਸੀਗਾ। ਤੇ ਨਾ ਜੀ ਵੀ ਤੁਸੀਂ ਸਮਝੀ ਗਏ ਹੋਗੇ ਮਾਤਾ ਗੁਜਰੀ ਦੇਵੀ ਮੈਮੋਰੀਅਲ ਕਾਲਜ, ਤਾਂ ਮਤਲਬ ਸਿੱਖਾਂ ਦਾ ਕਾਲਜ ਸੀਗਾ ਇਹ। ਠੀਕ ਹੈ। ਹੁਣ ਜਿਹੜੀ ਟਰਸਟ ਬਣਾਈ ਗਈ ਉਹਦੇ 'ਚ ਜਿਹੜਾ ਇਹ ਦਲੀਪ ਜਾਇਸਵਾਲ ਹੈ ਇਹ ਐਂਟਰੀ ਲੈਂਦਾ ਹੈਗਾ, ਜਦ ਕਿ ਇਹ ਉੱਥੇ ਇੱਕ ਕਲਰਕ ਦੇ ਤੌਰ ਤੇ ਕੰਮ ਕਰਦਾ ਸੀਗਾ। ਪਰ RSS ਵਾਲਿਆਂ ਨੇ ਉਹਨੂੰ
ਇਸ 'ਚ ਵਾੜਤਾ। ਬਾਅਦ 'ਚ ਕੀ ਹੋਇਆ ਕਿ ਜਦੋਂ ਬੀਜੇਪੀ 2014 'ਚ ਆਪਾਂ ਕਹਿ ਲਈਏ ਕਿ 2004 ਦੇ ਦੌਰਾਨ ਉਹਨਾਂ ਦਾ ਉਹ ਰਿਹਾ ਪੂਰੇ ਮੁਲਕ ਭਰ 'ਚ ਸਰਕਾਰ ਆਈ, ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਆਈ। ਉਦੋਂ ਕਿਤੇ ਨਾ ਕਿਤੇ ਜਿਹੜੇ ਇਹ ਸੀਗੇ ਦਲੀਪ ਜਾਇਸਵਾਲ ਹੋਰੀ, ਇਹ ਟਰਸਟ 'ਚ ਐਂਟਰ ਕਰ ਗਏ, ਟਰਸਟ 'ਚ ਵੜ ਗਏ। ਬਾਅਦ 'ਚ ਤਾਂ ਮਤਲਬ ਮਾਮਲਾ ਇੱਥੋਂ ਤੱਕ ਲਿਆ ਹੈ ਕਿ ਸਾਜ਼ਿਸ਼ ਕਰਕੇ ਦਲੀਪ ਜਾਇਸਵਾਲ ਨੇ ਉਹਨਾਂ ਨੇ ਇਹ ਜਿਹੜੇ ਗੁਰਦਿਆਲ ਸਿੰਘ ਹੋਰੀ ਸੀਗੇ ਤੇ ਸਰਦਾਰ ਮੁਲੇਸ਼ਵਰ ਪ੍ਰਸਾਦ ਹੋਰੀ ਸੀ, ਉਹਨਾਂ ਨੂੰ ਬਾਹਰ ਹੀ ਕੱਢ ਦਿੱਤਾ, ਯਾਨੀ ਕਿ ਸਿੱਖਾਂ ਨੂੰ ਬਾਹਰ ਕੱਢਤਾ ਤੇ ਆਪ ਕਬਜ਼ਾ ਕਰਕੇ ਬਹਿ ਗਏ। ਹੁਣ ਦਲੀਪ ਜਾਇਸਵਾਲ ਹੋਰੀ ਜਿਹੜਾ ਉਹਨਾਂ ਦਾ ਪਰਿਵਾਰ ਹੈ, ਉਹ ਐਡਮਿਨਿਸਟ੍ਰੇਟਰ ਬਣਿਆ ਹੋਇਆਗਾ ਤੇ ਮੈਨੇਜਿੰਗ ਕਮੇਟੀ ਤੇ ਵੀ ਉਹਨਾਂ ਦਾ ਕਬਜ਼ਾ ਹੈਗਾ, ਪ੍ਰੈਜ਼ੀਡੈਂਟ ਵੀ ਉਹੀ ਨੇ। ਤੇ ਜਿਹੜਾ ਆਪਾਂ ਕਹਿ ਲਈਏ ਕਿ ਇਹ ਹੈਗੇ ਆ, ਇਹਨਾਂ ਨੂੰ ਪਰਿਵਾਰ ਨੂੰ ਬਾਹਰ ਕਰ ਦਿੱਤਾ ਹੈ। ਅੰਮ੍ਰਿਤ ਕੌਰ ਹੋਣ, ਉਹ ਜਿਹੜੇ ਮੁਲੇਸ਼ਵਰ ਸਿੰਘ ਦੇ ਜਿਹੜੇ ਬੇਟੇ ਨੇ, ਅੰਮ੍ਰਿਤ ਕੌਰ, ਗੁਰਦਿਆਲ ਸਿੰਘ, ਸਾਰਿਆਂ ਨੂੰ ਬਾਹਰ ਕੀਤਾ ਗਿਆ ਹੈਗਾ। ਜੀ ਤੇ ਜਗਦੀਸ਼ ਸਿੰਘ ਜਿਹੜੇ ਹੈਗੇ ਆ ਉਹਨਾਂ ਦੇ ਪਰਿਵਾਰ ਦੇ, ਉਹਨਾਂ ਨੇ ਇਹ ਕਿਹਾ ਹੈਗਾ ਕਿ ਅਸੀਂ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕਰਦੇ ਹੈਗੇ ਆ ਕਿ ਜਿਹੜੇ ਮਾਈਨੋਰਿਟੀ ਕਾਲਜ ਨੇ ਉਹਨਾਂ ਦੀ ਰੱਖਿਆ ਕੀਤੀ ਜਾਵੇ। ਕਿਸੇ ਜਾਂਚ ਏਜੰਸੀ ਨੂੰ ਮਤਲਬ ਕਾਲਜਾਂ ਦੀ, ਇਸ ਕਿਸਮ ਦੇ ਕਾਲਜਾਂ ਦੀ ਜਾਂਚਾਂ ਕਰਾਈ ਜਾਣੀਆਂ ਚਾਹੀਦੀਆਂ ਕਿ ਉਹਨਾਂ 'ਚ ਕਿਵੇਂ ਬੀਜੇਪੀ ਵਾਲੇ ਕਬਜ਼ਾ ਕਰ ਰਹੇ ਨੇ। ਇਹ ਤਾਂ ਗੱਲ ਤਾਂ ਸਹੀ ਹੈ ਜੀ। ਜੀ ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦਾ ਰੁਖ ਕਰਦੇ ਹਾਂ ਤਾਂ ਖਬਰ ਹੈ ਕਿ ਪਟਿਆਲਾ ਦੇ ਵਿੱਚ ਜਿਹੜੀ ਕਰਨਲ ਦੀ ਕੁੱਟਮਾਰ ਦਾ ਮਾਮਲਾ ਬੀਤੇ ਦਿਨੀ ਕੁਝ ਮਹੀਨੇ ਪਹਿਲਾਂ ਸਾਹਮਣੇ ਆਇਆ ਸੀ, ਉਸ ਕੁੱਟਮਾਰ ਨੇ ਕਾਫੀ ਸੈਂਟਰ ਸਟੇਜ ਨੂੰ ਘੇਰੀ ਰੱਖਿਆ, ਲੰਬੇ ਸਮੇਂ ਤੱਕ ਚਰਚਾ ਦਾ ਵਿਸ਼ਾ ਰਹੀ ਉਹ ਖਬਰ। ਉਸ ਤੋਂ ਬਾਅਦ ਸੀਐਮ ਦੇ ਨਾਲ ਵੀ ਮੁਲਾਕਾਤ ਹੁੰਦੀ ਹੈ ਪਰਿਵਾਰ ਦੀ। ਬਾਹਰ ਆ ਕੇ ਕਰਨਲ ਦੀ ਪਤਨੀ ਕਹਿੰਦੀ ਹੈ ਕਿ ਮੈਨੂੰ ਉਮੀਦ ਹੈ ਕਿ ਹੁਣ ਮੈਨੂੰ ਇਨਸਾਫ ਮਿਲ ਜਾਊਗਾ, ਪਰ ਚੰਡੀਗੜ੍ਹ ਪੁਲਿਸ ਤੋਂ ਕੇਸ ਜਾਣ ਦੇ ਬਾਅਦ ਵੀ ਕੁਝ ਨਹੀਂ ਪੱਲੇ ਪਿਆ ਤੇ ਹੁਣ ਵੱਡਾ ਸ਼ਿਫਟ ਆਇਆ ਇਸ ਕੇਸ ਦੇ ਵਿੱਚ। ਇਹ ਹੁਣ ਕੇਸ ਚੰਡੀਗੜ੍ਹ ਪੁਲਿਸ ਤੋਂ ਵੀ ਲੈ ਲਿਆ ਗਿਆ ਹੈ ਤੇ ਕੇਸ ਸੀਬੀਆਈ ਦੇ ਹਵਾਲੇ ਕਰ ਦਿੱਤਾ ਹੈ ਕੋਰਟ ਨੇ। ਇਸ ਤੇ ਜ਼ਰਾ ਚਾਨਣਾ ਪਾਇਓ, ਕਿਸ ਆਧਾਰ ਦੇ ਉੱਪਰ ਇਹ ਕੇਸ ਉਧਰ ਗਿਆ ਹੈ, ਕੀ ਗੱਲਬਾਤ ਹੈ ਸਾਰੀ? ਦੇਖੋ, ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਅੱਜ ਸੁਣਵਾਈ ਸੀ ਤੇ ਜਿਹੜਾ ਤੁਸੀਂ ਆਧਾਰ ਪੁੱਛ ਰਹੇ ਹੋ, ਉਹਦੇ 'ਚ ਕੋਰਟ ਨੂੰ ਲੱਗਿਆ ਕਿ ਜਿਹੜੀ ਚੰਡੀਗੜ੍ਹ ਪੁਲਿਸ ਹੈ, ਉਹ ਬੇਸਿਕਲੀ ਇਸ ਮਾਮਲੇ 'ਚ ਨਾ ਤਾਂ ਨਿਸ਼ਪਕਸ਼ ਤੌਰ ਤੇ ਨਾ ਪ੍ਰਭਾਵੀ ਤੌਰ ਤੇ ਇਨਵੈਸਟੀਗੇਸ਼ਨ ਕਰ ਪਾਈ ਹੈ। ਯਾਨੀ ਕਿ ਨਾ ਤਾਂ ਆਪਾਂ ਕਹਿ ਲਓ ਕਿ ਨਿਸ਼ਪਕਸ਼ਤਾ ਤੇ ਪ੍ਰਭਾਵੀ ਜਾਂਚ ਦੀ ਵਿਫਲਤਾ ਕਰਕੇ ਹੀ ਇਹ ਜਿਹੜਾ ਕੇਸ ਹੈ ਸੀਬੀਆਈ ਨੂੰ ਸੌਂਪਿਆ ਗਿਆ ਹੈਗਾ। ਤੇ ਕਰਨਲ ਬਾਠ ਦੀ ਜਿਹੜੇ ਪਤਨੀ ਨੇ, ਉਹਨਾਂ ਨੇ ਕਿਹਾ ਕਿ ਜਿਹੜਾ ਫੈਸਲਾ ਦਿੱਤਾ ਗਿਆ ਹੈ ਉਹਨਾਂ ਨੂੰ ਰਾਹਤ ਦੇਣ ਵਾਲਾ ਹੈ, ਕਿਉਂਕਿ ਜਦੋਂ ਤੱਕ ਆਰੋਪੀਆਂ ਨੂੰ ਸਜ਼ਾ ਨਹੀਂ ਮਿਲੂਗੀ ਉਦੋਂ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੂਗਾ। ਦੇਖੋ, ਇਹ ਬਹੁਤ ਸੀਰੀਅਸਲੀ ਮਤਲਬ ਜਿਹੜੇ ਸਾਰੇ ਆਰਮੀ ਦੇ ਅਫਸਰਾਂ ਨੇ, ਉਹ ਸਾਰੇ ਇਹਨੂੰ ਬਹੁਤ ਚੰਗੀ ਤਰੀਕੇ ਨਾਲ ਉਹ ਕਰ ਰਹੇ ਨੇ, ਵਾਚ ਕਰ ਰਹੇ ਨੇ। ਇਸੇ ਕਰਕੇ ਪ੍ਰੈਸ਼ਰ ਵੀ ਸੀਗਾ, ਕੋਰਟ ਤੇ ਵੀ ਪ੍ਰੈਸ਼ਰ ਸੀਗਾ, ਮੈਂ ਤਾਂ ਇਹ ਕਹਾਂਗਾ, ਤਾਂ ਹੀ ਸੀਬੀਆਈ ਨੂੰ ਸੌਂਪਿਆ ਗਿਆ ਹੈਗਾ। ਤੇ ਜਿਹੜੀ ਪੰਜਾਬ ਪੁਲਿਸ ਚਾਂਬਲੀ ਹੋਈ ਸੀ, ਖਾਸ ਕਰ ਕਿਉਂਕਿ ਉਦੋਂ ਉਹ ਜਿਹੜੇ ਪੁਲਿਸ ਵਾਲੇ ਸੀ ਜਿਨ੍ਹਾਂ ਨੇ ਕਰਨਲ ਬਾਠ ਨੂੰ ਕੁੱਟਿਆ ਸੀਗਾ, ਉਹ ਜੀ ਐਨਕਾਊਂਟਰ ਕਰਕੇ ਆਏ ਸੀਗੇ ਤੇ ਉਹ ਸੁਪਰਸਟਾਰ ਬਣੇ ਹੋਏ ਸੀ, ਉਹ ਤਾਂ ਸਿੰਘਮ ਬਣੇ ਹੋਏ ਸੀ ਫਿਲਮ ਜੀ ਵਾਲੇ। ਤੇ ਜੀ ਉਹਨਾਂ ਨੇ ਫਿਰ ਜਦੋਂ ਉੱਥੇ ਕਰਨਲ ਬਾਠ ਆਪਣੇ ਮੁੰਡੇ ਨਾਲ ਸੀਗਾ ਤੇ ਉਹਨਾਂ ਨੂੰ ਬਿਨਾਂ ਗੱਲ ਤੋਂ ਹੀ ਕੁੱਟ ਦਿੱਤਾ ਸੀਗਾ। ਤੇ ਜੀ ਇਹ ਚੀਜ਼ਾਂ ਤਾਂ ਹੈਗੀਆਂ। ਹੁਣ ਆਪਾਂ ਨੂੰ ਪਤਾ ਹੈ ਕਿ ਇਹ ਗੱਲ ਪੰਜਾਬ 'ਚ ਲਗਾਤਾਰ ਚੱਲ ਰਹੀ ਹੈ ਕਿ ਪੰਜਾਬ ਪੁਲਿਸ ਬਹੁਤ ਮਤਲਬ ਆਪਣੇ ਕਹਿ ਲਈਏ ਕਿ ਉਹਨਾਂ ਨੇ ਆਪਣੇ ਲਗਾਮ ਛੱਡੀ ਹੋਈ ਹੈ। ਉਹ ਕੋਈ ਪ੍ਰੋ ਪੀਪਲ ਹੋ ਕੇ ਕੰਮ ਨਹੀਂ ਕਰੇ, ਹਾਲਾਂਕਿ ਪੁਲਿਸ ਕਦੇ ਪ੍ਰੋ ਪੀਪਲ ਹੁੰਦੀ ਵੀ ਨਹੀਂ, ਪਰ ਹੁਣ ਜੀ ਤਾਂ ਬਹੁਤ ਜ਼ਿਆਦਾ ਲੋਕਾਂ ਦੇ ਉਲਟ ਹੋ ਕੇ ਕੰਮ ਕਰ ਰਹੀ ਹੈ। ਕਿੰਨੀਆਂ ਆਪਾਂ ਨੂੰ ਪਤਾ ਕਿ ਜਾਨਾਂ ਪੁਲਿਸ ਨੇ ਲਈਆਂ ਨੇ, ਪੰਜਾਬ ਪੁਲਿਸ ਨੇ। ਇਹ ਵੇਅਰਵੈਲ ਵਾਲੇ ਵਪਾਰੀ ਵਾਲੇ ਮਾਮਲੇ 'ਚ ਵੀ ਇਹਨਾਂ ਨੇ ਐਨਕਾਊਂਟਰ ਕਰਤੇ। ਬਾਅਦ 'ਚ ਕਿਹਾ ਕਿ ਅਸੀਂ ਹੋਰ ਇਹਦੇ 'ਚ ਜਿਹੜੇ ਕ੍ਰਿਮੀਨਲ ਹੈਗੇ ਉਹਨਾਂ ਨੂੰ ਫੜ ਰਹੇ ਆ। ਇਹ ਐਨਕਾਊਂਟਰ ਕਰਨ ਤੇ ਇਹਨਾਂ ਨੇ ਜ਼ੋਰ ਲਾ ਰੱਖਿਆਗਾ, ਲੋਕਾਂ ਨੂੰ ਮਾਰਨ ਤੇ ਜ਼ੋਰ ਲਾ ਰੱਖਿਆਗਾ। ਜੀ ਠੀਕ ਹੈ, ਨਿਆਂ ਵਾਸਤੇ ਜੋ ਕੁਝ ਕਰਨਾ ਹੁੰਦਾ, ਇਨਵੈਸਟੀਗੇਸ਼ਨ ਜਿਹੜੀ ਕਰਨੀ ਹੁੰਦੀ ਹੈ ਜਾਂ ਕੋਰਟ ਦੇ ਅੰਦਰ ਪ੍ਰੂਵ ਕਰਨਾ ਹੁੰਦਾ, ਅਦਾਲਤ ਦਾ ਆਦੇਸ਼ ਦੇਊਗੀ ਨਾ ਕਿ ਕੀ ਕਰਨਾ ਕੀ ਨਹੀਂ, ਉਹਦੇ 'ਚ ਇਹਨਾਂ ਦਾ ਕੋਈ ਉਹ ਨਹੀਂ ਹੈ। ਤੇ ਮੈਨੂੰ ਲੱਗਦਾ ਹੈਗਾ ਕਿ ਇਸੇ ਕਰਕੇ ਸੀਬੀਆਈ ਨੂੰ ਸੌਂਪਿਆ ਗਿਆ ਹੈਗਾ ਇਹ ਕੇਸ। ਜੀ। ਤੇ ਜੇਕਰ ਅਗਲੀ ਖਬਰ ਦਾ ਆਪਾਂ ਰੁਖ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਮਜੀਠੀਆ ਦੀ ਰਿਹਾਇਸ਼ ਤੇ ਇੱਕ ਵਾਰ ਮੁੜ ਵਿਜੀਲੈਂਸ ਦੀ ਟੀਮ ਪਹੁੰਚਦੀ ਹੈ। ਪ੍ਰਾਪਰਟੀ ਦੀ ਪੈਮਾਇਸ਼ ਕੀਤੀ ਗਈ ਹੈ, ਇਸ ਦਾ ਕੀ ਕਾਰਨ ਹੈ ਜੀ? ਹੁਣ ਇਵੈਲੂਏਸ਼ਨ ਕੀਤੀ ਜਾਊਗੀ ਕਿ ਕਿੰਨਾ ਕੁ ਸੰਪत्ति ਤੇ ਕਬਜ਼ਾ, ਕਿੰਨੀ ਕੁ ਸੰਪत्ति ਬਣਾਈ ਬੈਠੇ ਨੇ? ਦੇਖੋ, ਅੱਜ ਪੰਜਾਬ ਪੁਲਿਸ ਦਾ ਬਹੁਤ ਵੱਡੇ ਲੈਵਲ ਤੇ ਜਮਾਵੜਾ ਸੀਗਾ ਜੀ ਬਿਕਰਮਜੀਤ ਸਿੰਘ ਮਜੀਠੀਆ ਦੇ ਘਰੇ। ਠੀਕ ਹੈ, ਤੇ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜਾ ਉਹਨਾਂ ਦਾ ਘਰ ਹੈ, ਉੱਥੇ ਵਿਜੀਲੈਂਸ ਟੀਮ ਦੁਬਾਰੇ ਪਹੁੰਚੀ ਸੀਗੀ ਜੀ ਤੇ ਉਹਨਾਂ ਦੇ ਜਿਹੜੇ ਵਕੀਲ ਸੀ ਉਹ ਵੀ ਉੱਥੇ ਮੌਜੂਦ ਸਨ, ਅਰਸ਼ਦੀਪ ਸਿੰਘ ਕਲੇਰ।
ਤੇ ਉਹਨਾਂ ਨੇ ਮਤਲਬ ਵਿਜੀਲੈਂਸ ਟੀਮ ਨੇ ਮੀਡੀਆ ਨੂੰ ਇਹ ਦੱਸਿਆਗਾ ਕਿ ਅਸੀਂ ਪ੍ਰਾਪਰਟੀ ਦੀ ਪਮਾਇਸ਼ ਕੀਤੀ ਹੈ ਤੇ ਇਸ ਦੇ ਨਾਲ ਸੰਬੰਧਿਤ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜੀ ਦੇਖੋ, ਬੜੀ ਆਪਾਂ ਕਹਿ ਲਈਏ ਕਿ ਜਿਹੜੇ ਉਹਨਾਂ ਦੇ ਵਕੀਲ ਹੈਗੇ ਅਰਸ਼ਦੀਪ ਸਿੰਘ ਕਲੇਰ, ਉਹਨਾਂ ਨੇ ਵੀ 4 ਪੁਆਇੰਟ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਸ ਘਰ ਦੀ ਪੈਮਾਇਸ਼ ਕੀਤੀ ਜਾ ਰਹੀ ਹੈ, ਉਹ ਤਾਂ ਕਿਰਾਏ ਤੇ ਲਿਆ ਹੋਇਆ ਹੈ ਮਜੀਠੀਆ ਨੇ। ਫਿਰ ਮਤਲਬ ਕਿਵੇਂ ਵਿਜੀਲੈਂਸ ਟੀਮ ਉਹਨਾਂ ਦੇ ਉਸ ਘਰ ਦੀ ਪੈਮਾਇਸ਼ ਕਰ ਸਕਦੀ ਹੈ। ਦੂਜਾ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਪ੍ਰੋਪਰਟੀ ਦੀ ਤਾਂ ਪੈਮਾਇਸ਼ ਤਾਂ ਉਹ ਕਰ ਸਕਦੇ ਕਿਉਂਕਿ ਕੋਰਟ ਨੇ ਆਦੇਸ਼ ਦਿੱਤਾ ਹੋਇਆ, ਲੇਕਿਨ ਸਰਚ ਨਹੀਂ ਕਰ ਸਕਦੇ ਕਿਉਂਕਿ ਕੋਰਟ ਨੇ ਇਹਨਾਂ ਨੂੰ ਮਨਾ ਕੀਤਾ ਹੋਇਆ। ਪਰ ਫਿਰ ਵੀ ਉੱਥੇ ਵਿਜੀਲੈਂਸ ਤਾਕ ਝਾਕ ਕਰ ਰਹੀ ਸੀ। ਤੀਜਾ ਮਤਲਬ ਉਹਨਾਂ ਨੇ ਜਿਹੜਾ ਕਿਹਾ ਕਿ ਬੇਸਿਕਲੀ ਇਹ ਪੂਰਾ ਪ੍ਰੋਪੇਗੈਂਡਾ ਉਹਨਾਂ ਦੇ ਉਲਟ ਬਣਾਇਆ ਜਾ ਰਿਹਾ ਹੈ ਤੇ ਇਹ ਚੀਜ਼ਾਂ ਨੇ ਉਹਨਾਂ ਵੱਲੋਂ ਕਹੀ ਜਾ ਰਹੀ ਹੈ। ਮੁੱਖ ਮੰਤਰੀ ਕਹਿ ਰਿਹਾ ਸੀਗਾ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਜੇਲ੍ਹ 'ਚ ਤਕੀਆ ਮੰਗ ਰਿਹਾ ਗਾ। ਤੇ ਜੀ ਉਧਰ ਇਹਨਾਂ ਦੇ ਜਿਹੜੇ ਵਕੀਲ ਸੀਗੇ ਅਰਸ਼ਦੀਪ ਕਲੇਰ, ਉਹਨਾਂ ਨੇ ਕਿਹਾ ਕਿ ਮਜੀਠੀਆ ਦਾ ਕੋਈ ਸੁਵਿਧਾ ਨਹੀਂ ਮੰਗੀ। ਇਹ ਤਾਂ ਮੁੱਖ ਮੰਤਰੀ ਦਾ ਆਪਾਂ ਕਹਿ ਲਈਏ ਕਿ ਝੂਠਾ ਬਿਆਨ ਦੇ ਰਹੇ ਨੇ। ਬੀਪੀ ਵਧਿਆ ਹੋਇਆ ਹੈਗਾ ਸੀਐਮ ਦਾ, ਇਸ ਕਰਕੇ ਉਹ ਇਸ ਕਿਸਮ ਦੀਆਂ ਗੱਲਾਂ ਕਰ ਰਹੇ ਨੇ। ਜੀ ਸੋ ਜੇਕਰ ਅਗਲੀ ਖਬਰ ਦਾ ਰੁਖ ਕਰੀਏ ਤਾਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਜਿਹੜਾ ਮਾਮਲਾ ਸੀ, ਉਸ ਦੇ ਵਿੱਚ ਬਰਖਾਸਤ ਕੀਤੇ ਗਏ ਡੀਐਸਪੀ ਦੀ ਯਾਚਿਕਾ ਪਟੀਸ਼ਨ ਤੇ ਸੁਣਵਾਈ ਹੋਈ ਹੈ। ਹਾਂਜੀ, ਇਸ ਤੇ ਬੇਸਿਕਲੀ ਦੁਬਾਰੇ ਤੋਂ ਮੁੜ ਡਬਲ ਬੈਂਚ ਦੇ ਵਿੱਚ ਇਹਨਾਂ ਨੇ ਯਾਚਕਾ ਦਾਇਰ ਕੀਤੀ ਕਿਉਂਕਿ ਪਹਿਲਾਂ ਤਾਂ ਇਹ ਖਾਰਿਜ ਹੋ ਚੁੱਕੀ ਹੈ ਡੀਐਸਪੀ ਗੁਰਸ਼ੇਰ ਦੀ। ਉਹ ਤਾਂ ਸੁਪਰੀਮ ਕੋਰਟ ਤੱਕ ਵੀ ਗਏ ਸੀ, ਉੱਥੇ ਵੀ ਉਹਨਾਂ ਦੀ ਯਾਚਕਾਵਾਂ ਖਾਰਿਜ ਹੋ ਗਈ ਸੀ। ਡੀਐਸਪੀ ਗੁਰਸ਼ੇਰ ਲਗਾਤਾਰ ਇੱਕ ਗੱਲ ਕਹਿ ਰਿਹਾ ਗਾ ਕਿ ਮੈਂ ਬੇਕਸੂਰ ਹਾਂ ਕਿਉਂਕਿ ਜਿਹੜੇ ਸੁਰੱਖਿਆ ਦਾ ਜ਼ਿੰਮਾ ਸੀਗਾ ਉਹ ਤਾਂ ਵੱਡੇ ਅਧਿਕਾਰੀਆਂ ਕੋਲ ਸੀਗਾ, ਮੈਂ ਤਾਂ ਸਿਰਫ ਇੱਕ ਉੱਥੇ ਸੁਵਿਧਾ ਪ੍ਰੋਵਾਈਡ ਕਰਨ ਵਾਲਾ ਬੰਦਾ ਸੀਗਾ ਤੇ ਮੇਰੀ ਇੰਟਰਵਿਊ 'ਚ ਕਿਵੇਂ ਭੂਮਿਕਾ ਹੋ ਸਕਦੀ ਹੈ। ਪਰ ਬੇਸਿਕਲੀ ਇਹੀ ਹੈ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਰਾਹਤ ਮਿਲ ਨਹੀਂ ਰਹੀ। ਤੇ ਗੁਰਸ਼ੇਰ ਦੇਖੋ, ਇੱਕ ਡੀਐਸਪੀ ਨੂੰ ਟੰਗ ਕੇ ਬੜੇ ਆਈਪੀਐਸ ਬੜੇ ਕੇਂਦਰ ਦੀਆਂ ਏਜੰਸੀਆਂ ਬਚ ਗਈਆਂ ਹੈਗੀਆਂ। ਇਹ ਤਾਂ ਗੱਲ ਆਪਾਂ ਲਗਾਤਾਰ ਕਹਿ ਹੀ ਰਹੇ ਹਾਂ। ਖੈਰ, ਦੇਖੋ ਇਹਦੀ ਗੁਰਸ਼ੇਰ ਦੀ ਸੁਣਵਾਈ ਹੁੰਦੀ ਹੈ ਨਹੀਂ, ਪਹਿਲਾਂ ਤਾਂ ਖਾਰਜ ਹੋ ਚੁੱਕੀ ਹੈ, ਸੁਪਰੀਮ ਕੋਰਟ 'ਚ ਵੀ ਹੋ ਚੁੱਕੀ ਹੈ, ਹਾਈ ਕੋਰਟ 'ਚ ਵੀ। ਹੁਣ ਡਬਲ ਬੈਂਚ 'ਚ ਗਏ ਹੈਗੇ, ਦੇਖੋ ਉੱਥੋਂ ਰਾਹਤ ਮਿਲਦੀ ਹੈ ਨਹੀਂ, ਇਹ ਅੱਗੇ ਆਉਣ ਵਾਲੇ ਦਿਨ ਦੱਸਣਗੇ। ਜੀ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।